ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਪਿਛਲੇ ਸਾਰੇ ਜੇ ਹਫ਼ਤੇ 2 ਹਫ਼ਤਿਆਂ ਦਾ ਸਮਾਂ ਦੇਖਣਾ ਹੋਵੇ ਤਾਂ ਜਿਸ ਹਿਸਾਬ ਨਾਲ ਪੰਜਾਬ ਦੇ ਵਿੱਚ ਇਸ ਵਕਤ ਮਾਹੌਲ ਬਣਿਆ ਹੋਇਆ UAPA ਦੇ ਥੱਲੇ ਕੇਸ ਰਜਿਸਟਰ ਕਰਕੇ ਸਿੱਖ ਨੌਜਵਾਨਾਂ ਦੀ ਜਿਹੜੀ ਫੜੋ ਫੜਾਈ ਚੱਲ ਰਹੀ ਹੈ, ਇਸ ਨੂੰ ਮੁੱਖ ਰੱਖਦਾ ਇੱਕ ਜਿਵੇਂ ਕੱਲ ਡਾਕਟਰ ਧਰਮਵੀਰ ਗਾਂਧੀ ਹੋਰਾਂ ਨਾਲ ਵੀ ਅਸੀਂ ਗੱਲ ਕੀਤੀ ਸੀ ਇਸ ਸਾਰੇ ਇਸ਼ੂ ਦੇ ਉੱਤੇ, ਤੇ ਬੜਾ ਐਕਸਪਲਿਸਿਟਲੀ ਤੇ ਵੇਰਵੇ ਸਹਿਤ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇੱਕ ਨੈਰੇਟਿਵ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਜਿਹੜਾ ਕਿ ਪੰਜਾਬ ਦੇ ਖਿਲਾਫ ਹੈ। ਪੰਜਾਬ ਨੂੰ ਜਾਂ ਪੰਜਾਬ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਨੂੰ ਦਰਕਿਨਾਰ ਕਰਨ ਦੇ ਲਈ ਜਿਹੜਾ ਇੱਕ ਨੈਰੇਟਿਵ ਹੈ ਉਹ ਬਿਲਡ ਕੀਤਾ ਜਾ ਰਿਹਾ ਹੈ, ਤੇ ਸਰਕਾਰ ਦੇ ਵਿੱਚ ਜਿਹੜੀ ਇਹਦੀ ਸਰਕਾਰ ਦੀ ਜਿਹੜੀ ਭੂਮਿਕਾ ਹੈ ਇਹਦੇ ਵਿੱਚ ਉਹ ਪੰਜਾਬ ਵਿਰੋਧੀ ਹੈ ਤੇ ਸਿੱਖ ਵਿਰੋਧੀ ਹੈ। ਸੋ ਇਹਦਾ ਇੱਕ ਵੱਡਾ ਫੈਕਟਰ ਹੈ ਇਸ ਸਾਰੇ ਨੈਰੇਟਿਵ ਦਾ, ਜਾਂ ਇਸ ਸਾਰੇ ਨੂੰ ਜਦੋਂ ਅਸੀਂ ਦੇਖਦੇ ਹਾਂ ਘੋਖਦੇ ਹਾਂ ਕਿ ਉਹ ਇਹ ਹੈ ਕਿ ਫੈਕਟਰ ਕਿ ਇਸ ਸਾਰੇ ਦੇ ਵਿੱਚ ਫਿਰ ਗੱਲ ਸਾਰੀ ਸਿੱਧੀ ਪਾਕਿਸਤਾਨ ਦੇ ਨਾਲ ਜੋੜੀ ਜਾਂਦੀ ਹੈ, ISI ਦੇ ਨਾਲ ਜੋੜੀ ਜਾਂਦੀ ਹੈ, ਤੇ ਸਿੱਖਾਂ ਨੂੰ ਸਿੱਧਾ ਟੈਰਰਿਜ਼ਮ ਦੇ ਖਾਤੇ ਦੇ ਵਿੱਚ ਪਾਇਆ ਜਾਂਦਾ। ਜਿਹੜਾ ਵੀ ਕੇਸ ਰਜਿਸਟਰ ਕੀਤਾ ਜਾਂਦਾ ਹੈ, ਜੇ ਹੋਰ ਨਹੀਂ ਭਾਵੇਂ ਉਹ ਕੇਸ ਜਿਹੜਾ ਹੈ ਉਹ ਕੋਰਟ ਦੇ ਵਿੱਚ ਜਾ ਕੇ ਖਤਮ ਹੋ ਜਾਵੇ, ਬੰਦਾ ਬਰੀ ਹੋ ਜਾਵੇ, ਪਰ ਮੀਡੀਆ ਦੇ ਵਿੱਚ ਜਾਂ ਅਦਰਵਾਈਜ਼ ਉਸ ਨੂੰ ਇੱਕ ਟੈਰਰਿਸਟ ਵਜੋਂ ਪੇਸ਼ ਕਰ ਦਿੱਤਾ ਜਾਂਦਾ ਤੇ ਟੈਰਰਿਸਟ ਘੋਸ਼ਿਤ ਕਰ ਦਿੱਤਾ ਜਾਂਦਾ। ਇੱਦਾਂ ਦਾ ਜਿਹੜੇ ਹਾਲਾਤ ਨੇ ਉਹ ਇਸ ਵਕਤ ਬਣੇ ਹੋਏ ਨੇ। ਸੋ ਜਿਹੜਾ ਇਹ ਫੈਕਟਰ ਹੈ ਪਾਕਿਸਤਾਨ ਨੂੰ ਵਿੱਚ ਇਨਵੋਲਵ ਕਰਕੇ, ISI ਨੂੰ ਵਿੱਚ ਇਨਵੋਲਵ ਕਰਕੇ, ਟੈਰਰਿਜ਼ਮ ਦੇ ਨਾਲ ਜੋੜ ਕੇ ਪੇਸ਼ ਕਰਨ ਦਾ, ਇਹਦੇ ਤੇ ਸਾਡੀ ਘੋਖ ਕਰਨੀ, ਦੇਖਣਾ ਜਾਂ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ ਕਿਉਂ ਕੀਤਾ ਜਾਂਦਾ ਹੈ, ਕਿਵੇਂ ਕੀਤਾ ਜਾਂਦਾ ਹੈ, ਤੇ ਖਾਸ ਤੌਰ ਤੇ ਜਦੋਂ ਪਾਕਿਸਤਾਨ ਦੀ ਗੱਲ ਆਉਂਦੀ ਹੈ, ਪਾਕਿਸਤਾਨ ਦਾ ਰਵੱਈਆ ਭਾਰਤ ਦੇ ਪ੍ਰਤੀ ਕੀ ਹੈ, ਪੰਜਾਬ ਪ੍ਰਤੀ, ਸਿੱਖਾਂ ਪ੍ਰਤੀ ਕੀ ਹੈ, ਤੇ ਜੋ ਪੇਸ਼ ਕੀਤਾ ਜਾ ਰਿਹਾ ਹੈ ਉਹ ਇਸ ਵਕਤ ਕੀ ਹੈ। ਸੋ ਇਹਨਾਂ ਸਵਾਲਾਂ ਦੇ ਨਾਲ ਅਸੀਂ ਅੱਜ ਦੀ ਜਿਹੜੀ ਵਿਚਾਰ ਚਰਚਾ ਹੈ ਉਹਦੀ ਸ਼ੁਰੂਆਤ ਕਰਾਂਗੇ। ਡਾਕਟਰ ਪ੍ਰਿਤਪਾਲ ਸਿੰਘ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਸਾਡੇ ਨਾਲ ਇਸ ਵਕਤ ਕੈਲੀਫੋਰਨੀਆ ਤੋਂ ਜੁੜੇ ਹੋਏ ਨੇ। ਆਪ ਹਮੇਸ਼ਾ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਵੀ ਰਾਬਤੇ 'ਚ ਹੁੰਦੇ ਨੇ, ਉੱਥੇ ਗੁਰਦੁਆਰਾ ਸਾਹਿਬਾਨਾਂ ਦੇ ਰੱਖ ਰਖਾਅ ਦੀ ਗੱਲ ਜਦੋਂ ਜਾਂ ਕਰਤਾਰਪੁਰ ਕੋਰੀਡੋਰ ਦੇ ਖੁੱਲ੍ਹਣ ਦੇ ਵਿੱਚ ਵੀ ਆਪ ਜੀ ਦਾ ਜਿਹੜਾ ਯੋਗਦਾਨ ਹੈ। ਸੋ ਜਦੋਂ ਭਾਰਤ ਤੇ ਸਿੱਖਾਂ ਤੇ ਪਾਕਿਸਤਾਨ ਦੇ ਸਬੰਧਾਂ ਦੀ ਗੱਲ ਆਉਂਦੀ ਹੈ ਤੇ ਆਪ ਇੱਕ ਅਹਿਮ ਸ਼ਖਸੀਅਤ ਨੇ ਇਹ ਸਾਰੇ ਮਾਮਲੇ ਦੇ ਵਿੱਚ। ਸੋ ਡਾਕਟਰ ਪ੍ਰਿਤਪਾਲ ਸਿੰਘ ਹੋਰਾਂ ਦੇ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਜਿਵੇਂ ਮੈਂ ਇੰਟਰੋਡਕਸ਼ਨ ਦੇ ਵਿੱਚ ਵੀ ਜ਼ਿਕਰ ਕੀਤਾ, ਕੱਲ ਡਾਕਟਰ ਧਰਮਵੀਰ ਗਾਂਧੀ ਹੋਰਾਂ ਨਾਲ ਇਸੇ ਸ਼ੋਅ ਦੇ ਵਿੱਚ ਵਿਚਾਰ ਚਰਚਾ ਹੋਈ ਸੀ ਤੇ ਉਹਨਾਂ ਦਾ ਸਿੱਧਾ ਸੀ ਕਿ ਪੰਜਾਬ ਦੇ ਖਿਲਾਫ, ਸਿੱਖਾਂ ਦੇ ਖਿਲਾਫ ਇੱਕ ਨੈਰੇਟਿਵ ਬਿਲਡ ਕੀਤਾ ਜਾ ਰਿਹਾ ਹੈ, ਜਿਹੜਾ ਇਹ ਸਾਰਾ ਘਟਨਾਕ੍ਰਮ ਚੱਲ ਰਿਹਾ ਹੈ, ਤੇ ਇਹਦੇ ਵਿੱਚ ਪਾਕਿਸਤਾਨ ਨੂੰ, ISI ਨੂੰ ਜੋੜ ਕੇ ਨਾਲ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੋ ਤੁਹਾਡਾ ਜਿਹੜਾ ਇੱਕ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਇਸ ਸਾਰੇ ਪਾਰਟ ਦੇ ਨਾਲ ਜੁੜੇ ਹੋਏ ਹੋ, ਪਾਕਿਸਤਾਨ ਦੀ ਜਦੋਂ ਸਰਕਾਰ ਦੀ ਗੱਲ ਹੁੰਦੀ ਹੈ ਜਾਂ ਉੱਥੋਂ ਦੀ ਐਡਮਿਨਿਸਟ੍ਰੇਸ਼ਨ ਦੇ ਨਾਲ ਵੀ ਤੁਹਾਡਾ ਰਾਬਤਾ ਹੁੰਦਾ, ਕਿਵੇਂ ਦੇਖਦੇ ਹੋ ਇਸ ਸਾਰੇ ਪਾਰਟ ਨੂੰ ਕਿ ਪਾਕਿਸਤਾਨ ਦਾ ਰਵੱਈਆ ਸਿੱਖਾਂ ਦੇ ਪ੍ਰਤੀ ਕੀ ਹੈ ਜਾਂ ਉਹ ਕਰਦੇ ਕੀ ਨੇ, ਤੇ ਇਸ ਵਕਤ ਜੋ ਪੇਸ਼ ਕੀਤਾ ਜਾ ਰਿਹਾ ਹੈ ਮੀਡੀਆ ਦੇ ਵਿੱਚ, ਜੋ ਇੱਕ ਨੈਰੇਟਿਵ ਬਿਲਡ ਹੋ ਰਿਹਾ ਹੈ, ਉਹ ਕਿਵੇਂ ਡਿਫਰ ਕਰਦਾ? ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਵਾਰੀ ਤੁਹਾਡਾ ਫੇਰ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਹਮੇਸ਼ਾ ਹੀ ਆਪਣੇ ਮਾਧਿਅਮ ਦੇ ਰਾਹੀਂ, TV 84 ਦੇ ਰਾਹੀਂ ਜਿਹੜੇ ਕਰੰਟ ਇਸ਼ੂਜ਼ ਹੁੰਦੇ ਨੇ ਉਹਨਾਂ ਨੂੰ ਸੰਗਤਾਂ ਦੇ ਸਾਹਮਣੇ ਲੈ ਕੇ ਆਉਂਦੇ ਹੋ, ਔਰ ਉਹਦੇ ਤੇ ਵਿਚਾਰ ਚਰਚਾ ਜਿਹੜੀ ਹੈ ਤੁਹਾਡੀ ਬੜੀ ਪ੍ਰਭਾਵੀ ਹੁੰਦੀ ਹੈ। ਮੈਂ ਤੁਹਾਡਾ ਅਤੇ ਤੁਹਾਡੇ ਅਦਾਰੇ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੂੰਗਾ, ਅਤੇ ਇੱਕ ਵਾਰੀ ਫਿਰ ਸਾਰੇ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਤੁਹਾਡਾ ਸਵਾਲ ਹੈ ਕਿ ਪਾਕਿਸਤਾਨ ਦਾ ਉਸ ਖਿੱਤੇ ਦੇ ਵਿੱਚ ਸਿੱਖਾਂ ਦੇ ਪ੍ਰਤੀ ਕੀ ਰਵੱਈਆ, ਥੋੜਾ ਜਿਹਾ ਜੇ ਆਪਾਂ ਪਿੱਛੇ ਜਾ ਕੇ ਦੇਖੀਏ ਉਸ ਖਿੱਤੇ ਦੇ ਜਿਹੜੇ ਹਾਲਾਤ ਨੇ, ਜਿਹੜੀ ਬਹੁਤ ਸੰਮਤੀ ਵਾਲੀ ਹਿੰਦੁਸਤਾਨ ਚਲਾ ਰਹੀ ਜਿਹੜੀ ਗਿਣਤੀ ਆ, ਜਿਹੜੀ ਸ਼੍ਰੇਣੀ ਆ, ਚਾਹੇ ਉਹ ਕਾਂਗਰਸ ਵਿੱਚ ਹੋਵੇ, ਚਾਹੇ ਉਹ ਕਿਸੇ ਹੋਰ ਪਾਰਟੀ 'ਚ ਹੋਵੇ, ਬਹੁਤ ਸੰਮਤੀ ਜਿਹੜੀ ਉਹਦੇ ਵਿੱਚੋਂ ਉਹ ਹਿੰਦੂ ਲੋਕ ਨੇ। ਔਰ ਉਸ ਖਿੱਤੇ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ
ਸਾਨੂੰ ਦੇਖਣਾ ਪਊਗਾ ਕਿ ਇਹਨਾਂ ਦਾ ਸਿੱਖਾਂ ਪ੍ਰਤੀ ਜਾਂ ਹੋਰ ਘੱਟ ਗਿਣਤੀਆਂ ਪ੍ਰਤੀ ਜਿਹੜਾ ਹਿੰਦੁਸਤਾਨ ਦੇ ਜਿਹੜੇ ਲੋਕ ਆ, ਜਿਹੜੀ ਸਰਕਾਰ ਚਲਾ ਰਿਹਾ ਜਾਂ ਜਿਹੜੀ ਐਸਟੈਬਲਿਸ਼ਮੈਂਟ ਆ, ਉਹਦਾ ਰਵੱਈਆ ਕੀ ਰਿਹਾ। ਇਹ ਤੋਂ ਬਿਨਾਂ ਇੱਕ ਪੱਖ ਜਿਹੜਾ ਹੋਰ ਸਾਨੂੰ ਧਿਆਨ 'ਚ ਰੱਖਣਾ ਚਾਹੀਦਾ, ਉਹ ਇਹ ਆ ਕਿ ਜਦੋਂ ਵੀ ਕੋਈ ਸਰਕਾਰਾਂ ਜਾਂ ਐਸਟੈਬਲਿਸ਼ਮੈਂਟ ਕਿਤੇ ਕੰਮ ਕਰਦੀ ਹੁੰਦੀ ਆ, ਉਹ ਇੱਕ ਸਭ ਤੋਂ ਪਹਿਲਾਂ ਇੱਕ ਨੈਰੇਟਿਵ ਸੈੱਟ ਕਰ ਲੈਂਦੇ ਆ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਰਾਂਗੇ, ਔਰ ਇਹਦੇ ਵਾਸਤੇ ਜਿਹੜੀ ਗਰਾਊਂਡ ਹੈ ਉਹ ਪਹਿਲਾਂ ਬਣਾਉਣੀ ਸ਼ੁਰੂ ਕਰ ਲੈਂਦੇ ਆ। ਜਿਵੇਂ ਆਪਾਂ ਰੀਸੈਂਟ ਜੇ ਬਹੁਤ ਪਿੱਛੇ ਨਾ ਜਾਈਏ ਤੇ 1984 ਦਾ ਜਿਹੜਾ ਦਰਬਾਰ ਸਾਹਿਬ ਦਾ ਜਿਹੜਾ ਤੇ ਹਮਲਾ ਹੈ, ਉਹਦਾ ਜਿਹੜਾ ਤਾਣਾ ਬਾਣਾ ਸੀਗਾ ਉਹਨਾਂ ਨੇ ਕਈ ਸਾਲ ਪਹਿਲਾਂ ਹੀ ਬੁਣ ਲਿਆ ਸੀ। ਹੁਣ ਗੱਲਾਂ ਬਾਅਦ ਚ ਆ ਰਹੀਆਂ ਵੀ ਉਹ ਇਸ ਤਰ੍ਹਾਂ ਹੋ ਗਿਆ ਸੀ, ਇਸ ਤਰ੍ਹਾਂ ਹੋ ਗਿਆ ਸੀ। ਏਦਾਂ ਨਹੀਂ ਹੁੰਦਾ। ਜਿਹੜੀ ਸਰਕਾਰ ਹੈ ਇੱਕ ਬੜੀ ਸੈਟ ਨੀਤੀ ਤੇ ਚੱਲਦੀ ਹੁੰਦੀ ਹੈ, ਔਰ ਉਹਦੇ ਜਿਹੜੇ ਉਹਨੂੰ ਰੂਪ ਰੇਖਾ ਦੇ ਕੇ ਔਰ ਉਹਨੂੰ ਐਗਜ਼ੀਕਿਊਟ ਕਰਦੇ ਆ। ਸੋ ਜਿਹੜਾ ਸਿੱਖਾਂ ਪ੍ਰਤੀ ਜਿਹੜਾ ਪਾਕਿਸਤਾਨ ਦਾ ਰਵੱਈਆ ਜਾਂ ਸਿੱਖਾਂ ਪ੍ਰਤੀ ਜਿਹੜਾ ਹਿੰਦੁਸਤਾਨ ਦਾ ਰਵੱਈਆ ਆ, ਉਹ ਸਾਰਿਆਂ ਦੇ ਸਾਡੇ ਸਾਹਮਣੇ ਆ। ਜਿੱਥੇ ਤੱਕ ਪਾਕਿਸਤਾਨ ਦਾ ਤਾਲੁਕ ਹੈ, ਪਾਕਿਸਤਾਨ ਦੇ ਨਾਲ, ਉਸ ਧਰਤੀ ਦੇ ਨਾਲ, ਕਿਉਂਕਿ ਸਾਡੀ ਜਿਹੜੀ ਪੰਜਾਬ ਦੀ ਵਸੋਂ ਸੀ, ਉਹਦੀ ਵਸੋਂ ਜਿਹੜੀ ਉਸੇ ਪਾਸੇ ਰਹਿੰਦੇ ਸੀ। 1947 ਦੇ ਵਿੱਚ ਸਾਨੂੰ ਬੜੇ ਸਖਤ ਹਾਲਾਤਾਂ ਦੇ ਵਿੱਚ ਉੱਥੋਂ ਛੱਡ ਕੇ ਆਉਣਾ ਪਿਆ, ਔਰ ਜਦੋਂ ਅਸੀਂ ਆਏ ਹਾਂ ਤੇ ਨਾਲ ਦੀ ਨਾਲ ਸਾਡਾ ਜਿਹੜਾ ਬਹੁਤ ਕੀਮਤੀ ਖਜ਼ਾਨਾ ਸੀਗਾ ਸਾਡੇ ਧਰਮ ਦਾ, ਉਹ ਅਸੀਂ ਉੱਥੇ ਛੱਡ ਕੇ ਆ ਗਏ। ਔਰ ਜਿਹੜੀ ਉਹ ਧਰਤੀ ਆ, ਜਦੋਂ ਤੋਂ ਖਾਲਸਾ ਪੰਥ ਨੇ ਹੋਂਦ ਲਈ ਆ ਜਾਂ ਗੁਰੂ ਨਾਨਕ ਸਾਹਿਬ ਦੀ ਆਮਦ ਤੋਂ ਹੀ ਸਿੱਖ ਜਿਹੜੇ ਆ ਉਸ ਧਰਤੀ ਨਾਲ, ਉਸ ਮਿੱਟੀ ਨਾਲ ਜੁੜੇ ਹੋਏ ਆ, ਔਰ ਸਿੱਖਾਂ ਨੂੰ ਉਸ ਧਰਤੀ ਤੋਂ ਅਲੱਗ ਕਿਸੇ ਤਰ੍ਹਾਂ ਵੀ ਨਹੀਂ ਕੀਤਾ ਜਾ ਸਕਦਾ। ਔਰ ਜਿਹੜੀ ਉੱਥੇ ਵਸੋਂ ਆ, ਉਹਦੇ ਨਾਲ ਪਿਛਲੇ 400-500 ਸਾਲ ਤੋਂ ਸਿੱਖਾਂ ਦੇ ਜਿਹੜੇ ਸੰਬੰਧ ਰਹੇ ਆ। ਬਹੁਤੇ ਜਿਹੜੇ ਲੋਕ ਨੇ ਗੁਆਂਢੀ ਰਹੇ ਆ, ਖੂਨ ਦਾ ਰਿਸ਼ਤਾ ਆ, ਕੁਛ ਲੋਕ ਕਨਵਰਟ ਹੋ ਗਏ। ਸੋ ਇਹ ਇੱਕ ਐਸੀਆਂ ਬੌਂਡਡ ਜਿਹੜੀਆਂ ਹੈਗੀਆਂ, ਮਤਲਬ ਜਿਹੜੀਆਂ ਜਿਹਨੂੰ ਆਪਾਂ ਕਹਿੰਦੇ ਨਾ ਗੂੰਦ ਲਾ ਕੇ ਜੋੜੀਆਂ ਹੋਈਆਂ ਚੀਜ਼ਾਂ ਜਾਂ ਗਲੂ ਲਾ ਕੇ ਕੀਤੀਆਂ ਹੋਈਆਂ, ਇਹ ਟੁੱਟ ਤਾਂ ਸਕਦੀਆਂ, ਇਹ ਖੁੱਲ ਨਹੀਂ ਸਕਦੀਆਂ। ਇਹ ਟੁੱਟਣ ਦੇ ਕੋਈ ਅਸਾਰ ਨਹੀਂ ਹੈਗੇ। ਸੋ ਇਹ ਗੱਲਾਂ ਇਹਦੇ ਪਿੱਛੇ ਆ। ਤੇ ਜਦੋਂ ਅਜਿਹੀਆਂ ਭਾਵਨਾਵਾਂ ਵਾਲੇ ਲੋਕ ਕਿਸੇ ਵੀ ਪਾਵਰ 'ਚ ਹੋਣਗੇ, ਚਾਹੇ ਉਹ ਤਹਿਸੀਲ ਦੀ ਪਾਵਰ ਹੈ, ਚਾਹੇ ਉਹ ਕੰਟਰੀ ਦੀ ਪਾਵਰ ਹੈ, ਉਹਨਾਂ ਦੇ ਦਿਮਾਗ 'ਚ ਹਮੇਸ਼ਾ ਜਿਹੜਾ ਸਿੱਖ ਫੈਕਟਰ ਆ ਉਹ ਸਾਹਮਣੇ ਰਹੇਗਾ ਕਿ ਇਹ ਸਾਡੇ ਭਰਾ ਆ, ਸਾਡਾ ਖੂਨ ਦਾ ਰਿਸ਼ਤਾ ਰਿਹਾ, ਔਰ ਸਾਡੀ ਜਿਹੜੀ ਇੱਕ ਰੱਬ ਦੀ ਹੋਂਦ ਨੂੰ ਮੰਨਣ ਵਾਲਿਆਂ ਦੀ ਸਾਡੀ ਸਾਂਝ ਹੈ। ਸੋ ਉਹ ਕਦੀ ਵੀ ਕੋਈ ਫੈਸਲਾ ਕਰਨਗੇ, ਕਦੀ ਵੀ ਕੋਈ ਸੋਚਣਗੇ, ਇਹ ਜਿੰਨੇ ਫੈਕਟਰ ਮੈਂ ਤੁਹਾਨੂੰ ਗਿਣਾਇਆ, ਇਹ ਸਭ ਤੋਂ ਪਹਿਲਾਂ ਉਹਨਾਂ ਦੇ ਸਾਹਮਣੇ ਆਉਣਗੇ। ਏਦਾਂ ਹੀ ਜੇ ਸਿੱਖ ਵੀ ਕਦੀ ਪਾਕਿਸਤਾਨ ਦੇ ਬਰਾਬਰੀ ਸੋਚਣਗੇ ਤਾਂ ਇਹੀ ਸੋਚਣਗੇ। ਸੋ ਜਿਹੜਾ ਤਾਂ ਪਾਕਿਸਤਾਨ ਦਾ ਰਵੱਈਆ ਹੈ ਸਿੱਖਾਂ ਦੇ ਪ੍ਰਤੀ, ਉਹ ਬਿਲਕੁਲ ਜਿਵੇਂ ਇੱਕ ਸਕੇ ਭਰਾਵਾਂ ਦਾ ਰਿਸ਼ਤਾ ਹੁੰਦਾ ਜਾਂ ਜਿੱਦਾਂ ਭਰਾ ਦੇ ਪ੍ਰਤੀ ਸੋਚਦੇ ਆ, ਬਿਲਕੁਲ ਅਜਿਹਾ ਹੀ ਆ। ਔਰ ਦੂਸਰੀ ਗੱਲ ਇਹ ਆ ਕਿ ਜਿੰਨੇ ਕੁ ਅਸੀਂ ਇੱਕ ਰੱਬ ਦੀ ਹੋਂਦ ਨੂੰ ਮੰਨਣ ਵਾਲੀਆਂ ਕੌਮਾਂ ਹੈਗੀਆਂ, ਜਿੱਦਾਂ ਅਸੀਂ ਸੋਚਦੇ ਹਾਂ ਸਾਡੇ ਪ੍ਰਤੀ, ਠੀਕ ਹੈ, ਸਾਡੇ ਵਿੱਚ ਤੇ ਮੁਸਲਮਾਨ ਭਰਾਵਾਂ ਦੇ ਵਿੱਚ ਇੱਕੋ ਹੀ ਫਰਕ ਆ ਕਿ ਉਹ ਇਸਲਾਮ ਨੂੰ ਮੰਨਦੇ ਆ, ਅਸੀਂ ਸਿੱਖ ਧਰਮ ਦੇ ਜਿਹੜੇ ਮਤਲਬ ਹੈਗੇ ਆ ਅਨਿਆਈ ਆ। ਪਰ ਇਹਦੇ ਤੋਂ ਬਿਨਾਂ ਸਾਡਾ ਹੋਰ ਕੋਈ ਫਰਕ ਨਹੀਂ ਹੈਗਾ। ਮਤਲਬ ਅਸੀਂ ਆਪਣੇ ਧਰਮਾਂ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਹਾਂ, ਔਰ ਜਿਹੜੇ ਫੈਸਲੇ ਵੀ ਹੁੰਦੇ ਆ ਫਿਊਚਰ ਦੇ ਵਿੱਚ, ਪਿਛਲੇ ਸਮੇਂ 'ਚ ਹੋਏ ਆ ਜਾਂ ਫਿਊਚਰ ਦੇ ਵਿੱਚ ਕੁਝ ਵੀ ਹੋਊਗਾ, ਤੇ ਮੇਰਾ ਇਹ ਪੂਰਾ ਯਕੀਨ ਹੈ ਕਿ ਇਹ ਸਾਰੇ ਫੈਕਟਰ ਦੋਨੇ ਕੌਮਾਂ ਜਿਹੜੀ ਹੈਗੀ ਆ ਆਪਣੇ ਧਿਆਨ 'ਚ ਰੱਖਣਗੀਆਂ। ਸੋ ਜਿਹੜਾ ਪਾਕਿਸਤਾਨ ਦਾ ਰਵੱਈਆ ਸਿੱਖਾਂ ਦੇ ਪ੍ਰਤੀ ਹੋਣਾ ਆ ਭਰਾਵਾਂ ਵਾਲਾ, ਇਹ ਬਿਲਕੁਲ ਨੈਚੁਰਲ ਹੈ, ਕੁਦਰਤੀ ਆ। ਇਹ ਏਦਾਂ ਹੀ ਰਿਹਾ, ਏਦਾਂ ਹੀ ਰਹੇਗਾ। ਔਰ ਜੇ ਤੁਸੀਂ ਇਹਦੇ ਫੈਕਟਰ ਗਿਣਨੇ ਹੋਣ ਵੀ ਕਿਉਂ ਕਿੱਦਾਂ ਰਿਹਾ, ਉਹ ਪਿਛਲੇ ਸਮੇਂ 'ਚ ਸਾਡੇ ਸਾਹਮਣੇ ਆ ਕਿ ਸਾਡੇ ਇੱਕੋ ਹੀ ਮਿਸਾਲ ਜੇ ਆਪਾਂ ਲੈ ਲਈਏ, ਜਿਹੜੇ ਸਾਡੇ ਉੱਥੇ ਧਾਰਮਿਕ ਸਥਾਨ ਹੈ, ਉਹਨਾਂ ਦੀ ਜੇ ਇਸ ਤਰੀਕੇ ਅਸੀਂ ਤਾਂ ਨਹੀਂ ਰੱਖਿਆ ਕੀਤੀ ਉਹਨਾਂ ਦੀ ਕੋਈ ਵੀ, ਨਾ ਹੀ ਅਸੀਂ ਇਸ ਗੱਲ ਦੀ ਪਰਵਾਹ ਕੀਤੀ ਵੀ ਉਹਨਾਂ ਦਾ ਬਣੂਗਾ ਕੀ। ਪਿਛਲੇ 30 ਸਾਲ ਤੋਂ ਜਿਹੜੇ ਸੁਹਿਰਦ ਸਿੱਖ ਸੀਗੇ, ਉਹਨਾਂ ਨੇ ਫਿਰ ਦੁਬਾਰਾ ਕੋਸ਼ਿਸ਼ ਕਰਕੇ, ਜਿਹੜਾ ਡਾਇਸਪੋਰਾ ਸਿੱਖ ਸੀ ਖਾਸ ਕਰਕੇ, ਉਹਨਾਂ ਨੇ ਕੋਸ਼ਿਸ਼ ਕਰਕੇ ਜਿਹੜੀਆਂ ਉੱਥੇ ਰੀਬਿਲਡਿੰਗ ਦਾ, ਰੈਨੋਵੇਸ਼ਨ ਦਾ, ਉਹ ਸਾਰਾ ਕੰਮ ਜਿਹੜਾ ਹੈਗਾ ਉਹ ਕੀਤਾ ਹੈਗਾ। ਮੈਂ ਜਿੱਥੇ ਪਾਕਿਸਤਾਨ ਦੀ ਸਰਕਾਰ ਦਾ, ਉੱਥੋਂ ਦੇ ਲੋਕਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਉੱਥੇ ਜਿਨ੍ਹਾਂ ਸਿੱਖਾਂ ਨੇ ਵੀ ਇਸ ਕੰਮ ਨੂੰ ਅੱਗੇ ਲੈ ਕੇ ਆਏ ਨੇ, ਅਸੀਂ ਉਹਨਾਂ ਦਾ ਵੀ
ਉਹਨਾਂ ਦਾ ਜ਼ਿਕਰ ਵੀ ਕਰਦੇ ਰਹਿੰਦੇ ਆ, ਉਹਨਾਂ ਦਾ ਧੰਨਵਾਦ ਵੀ ਜ਼ਰੂਰ ਕਰਾਂਗੇ। ਜਿਵੇਂ ਕਿ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਜੇ ਆਪਾਂ ਹਿੰਦੁਸਤਾਨ 'ਚ ਜਿੱਥੇ ਸਾਡੀ ਬਹੁਤ ਗਿਣਤੀ ਵੱਸਦੀ ਆ, ਅਸੀਂ ਉੱਥੇ ਸਮਝਦੇ ਹਾਂ ਅਸੀਂ ਕਿਸੇ ਨਾ ਕਿਸੇ ਰਾਜ ਭਾਗ 'ਚ ਵੀ ਹੈਗੇ। ਸਾਡੇ ਜਿਹੜੇ ਗੁਰਦੁਆਰੇ ਆ ਉਹਨਾਂ ਦੀਆਂ ਜਾਇਦਾਦਾਂ ਸਮੇਤ ਉਹਨਾਂ ਨੂੰ ਜ਼ਬਤ ਕੀਤਾ ਜਾ ਰਿਹਾ। ਇਹ ਸਭ ਤੋਂ ਜਿਹੜਾ ਜ਼ਰੂਰੀ ਜਿਹੜਾ ਗਿਆਨ ਗੋਦੜੀ ਹੈ। ਅਸਲ 'ਚ ਬ੍ਰਾਹਮਣ ਦੀ ਇੱਕ ਬੜੀ ਖਾਸੀਅਤ ਹੈ ਵੀ ਜਦੋਂ ਇਹਦੇ ਤੇ ਤੁਸੀਂ ਇਹਦੇ ਕੋਰ ਤੇ ਹਮਲਾ ਕਰਦੇ ਹੋ ਜਾਂ ਇਹਦੇ ਸੋਚ ਤੇ ਹਮਲਾ ਕਰਦੇ ਹੋ ਫਿਰ ਤੜਫੜਾਉਂਦਾ ਬਹੁਤ ਹੈ। ਇਹ ਜਿਹੜਾ ਗਿਆਨ ਗੋਦੜੀ ਜਗ੍ਹਾ ਸੀ ਇਹ ਪਿਛਲੇ 400 ਸਾਲ ਤੋਂ 450 ਸਾਲ ਤੋਂ ਇਹਨਾਂ ਨੂੰ ਰੜਕਦੀ ਬਹੁਤ ਸੀ, ਕਿਉਂਕਿ ਜਿਹੜਾ ਇਹਨਾਂ ਦੀ ਸੋਚ ਆ, ਜਿਹੜੀ ਇਹਨਾਂ ਦੀ ਕਿਤੇ ਵੀ ਐਫੀਲੀਏਸ਼ਨ ਹੈ ਜਾਂ ਜੋ ਵੀ ਇਹਨਾਂ ਦੀ ਆਈਡੀਓਲੋਜੀ ਆ ਉਹਨੂੰ ਸਿੱਧਾ ਹਿੱਟ ਕਰਦਾ ਸੀਗਾ। ਉਹਨਾਂ ਨੇ ਹੁਣ ਜੇ ਅਸੀਂ ਉਹਦੇ ਕੋਈ ਨੋਟਿਸ ਨਾ ਲਿਆ ਤੇ ਹੁਣ 20-25 ਸਾਲ ਹੋ ਗਏ ਆ, 40-45 ਸਾਲ ਦੇ ਬਾਅਦ 50 ਸਾਲ ਦੇ ਬਾਅਦ ਲੋਕਾਂ ਨੇ ਭੁੱਲ ਜਾਣਾ ਵੀ ਇੱਥੇ ਕੋਈ ਚੀਜ਼ ਵੀ ਹੁੰਦੀ ਸੀ। ਨੈਰੇਟਿਵ ਨਵੇਂ ਸੈੱਟ ਹੋ ਜਾਂਦੇ ਹਨ। ਸੋ ਬੇਸਿਕਲੀ ਜਿਹੜਾ ਹਿੰਦੁਸਤਾਨ ਦੀ ਸਰਕਾਰ ਦਾ ਤੇ ਪਾਕਿਸਤਾਨ ਦੀ ਸਰਕਾਰ ਦਾ ਜੇ ਰਵੱਈਆ ਸਾਡੇ ਪ੍ਰਤੀ ਪਾਕਿਸਤਾਨ ਦਾ ਦੋਸਤਾਂ ਵਾਲਾ, ਭਰਾਵਾਂ ਵਾਲਾ, ਤੇ ਹਿੰਦੁਸਤਾਨ ਦਾ ਜਿਹੜਾ ਉੱਥੋਂ ਦੀ ਸਰਕਾਰ ਦਾ, ਐਸਟੈਬਲਿਸ਼ਮੈਂਟ ਦਾ ਜਿਹੜਾ ਸਾਡੇ ਪ੍ਰਤੀ ਨਾ ਪੱਖੀ ਜਾਂ ਦੁਸ਼ਮਣੀ ਵਾਲਾ ਰਵੱਈਆ, ਉਹਦੇ ਬੜੇ ਮਜ਼ਬੂਤ ਕਾਰਨ ਹੈ। ਮੈਂ ਅੱਗੇ ਵੀ 1-2 ਵਾਰੀ ਜ਼ਿਕਰ ਕੀਤਾ ਕਿ ਇਹਦੀ ਜੇ ਤੁਸੀਂ ਸਭ ਤੋਂ ਵਧੀਆ ਮਿਸਾਲ ਹੈ ਜਾਂ ਕਿਸੇ ਨੇ ਨਰੇਟ ਕੀਤਾ ਤੇ ਜਿਹੜੇ ਰੰਧਾਵਾ ਨੇ, ਅਫਜ਼ਲ ਅਹਿਸਨ ਰੰਧਾਵਾ, ਉਹਨਾਂ ਦੀ ਇੱਕੋ ਲਾਈਨ ਹੀ ਕਾਫੀ ਆ ਕਿ ਦਰਬਾਰ ਸਾਹਿਬ ਦੇ ਹਮਲੇ ਤੇ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਅੱਜ ਫੇਰ ਕੱਢ ਵਿਖਾਇਆ ਵੈਰੀਆ 5 ਸਦੀਆਂ ਦਾ ਵੈਰ। ਸੋ ਬੇਸਿਕਲੀ ਇਹ ਜਦੋਂ ਤੋਂ ਸਾਡੀ ਜਿਹੜੀ ਆ ਧਰਮ ਦੀ ਨੀਂਹ ਰੱਖੀ ਗਈ ਆ, ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ, ਪ੍ਰੋਬਲਮ ਤਾਂ ਉਦੋਂ ਦੀ ਆ। ਪਰ ਐਨੀਵੇ ਮੈਂ ਫਿਰ ਮੁੜ ਕੇ ਤੁਹਾਡੇ ਸਵਾਲ ਵੱਲ ਹੀ ਆਉਣਾ ਕਿ ਜਿਹੜਾ ਪਾਕਿਸਤਾਨ ਦੇ ਲੋਕਾਂ ਦਾ, ਸਰਕਾਰ ਦਾ ਸਿੱਖਾਂ ਪ੍ਰਤੀ ਜਿਹੜਾ ਰਵੱਈਆ ਆ ਉਹ ਦੋਸਤੀ ਵਾਲਾ, ਭਾਈਚਾਰੇ ਵਾਲਾ, ਭਰਾਵਾਂ ਵਾਲਾ, ਉਹ ਗੈਰ ਕੁਦਰਤੀ ਨਹੀਂ ਹੈਗਾ, ਬੜਾ ਨੈਚੁਰਲ ਹੈ। ਜੀ ਡਾਕਟਰ ਸਾਹਿਬ, ਜਿਹੜਾ ਗੱਲ ਥੋੜਾ ਜਿਹਾ ਹੁਣ ਭਾਰਤੀ ਕੰਟੈਕਸਟ ਦੇ ਵਿੱਚ ਜਾਂ ਜਿਹੜੇ ਪੰਜਾਬ ਦੇ ਵਿੱਚ ਜਿਹੜਾ ਇਹ ਸਾਰਾ ਘਟਨਾਕ੍ਰਮ ਚੱਲ ਰਿਹਾ ਹੈ, UAPA ਦੇ ਤਹਿਤ ਦੇਸ਼ ਧਰੋਹ ਸੈਡੀਸ਼ਨ ਨੂੰ ਨਾਲ ਲਾ ਕੇ ਇੱਕ ਟੈਰਰਿਜ਼ਮ ਦੇ ਖਾਤੇ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਪਾਇਆ ਜਾ ਰਿਹਾ ਹੈ। ਪਿਛਲੇ ਮਹੀਨੇ 1.5 ਮਹੀਨੇ ਦੇ ਵਿੱਚ ਦਰਜਨ ਦੇ ਕਰੀਬ ਜਿਹੜੇ ਕੇਸ ਨੇ ਉਹ ਰਜਿਸਟਰ ਕੀਤੇ ਗਏ ਆ, ਨੌਜਵਾਨਾਂ ਦੀ ਫੜੋ ਫੜਾਈ ਹੋ ਰਹੀ ਹੈ, ਗ੍ਰਿਫਤਾਰੀਆਂ ਹੋ ਰਹੀਆਂ ਨੇ। ਜਦੋਂ ਇਸ ਸਾਰੇ ਨੂੰ ਦੇਖਦੇ ਆ ਤੇ ਸਿੱਧਾ ਸਰਕਾਰੀ ਜਿਹੜਾ ਤੰਤਰ ਹੈ ਉਹ ਬਲੇਮ ਕਰਦਾ ਪਾਕਿਸਤਾਨ ਨੂੰ ਤੇ ISI ਨੂੰ। ਸੋ ਇਹਦੇ ਵਿੱਚ ਤੁਸੀਂ ਇੱਕ ਸਿੱਧੀ ਜੀ ਸ਼ਬਦਾਂ ਦੇ ਵਿੱਚ ਇਹ ਗੱਲ ਦੱਸੀ ਹੈ ਵੀ ਕਿਵੇਂ ਜਿਹੜਾ ਰਿਲੇਸ਼ਨਸ਼ਿਪ ਹੈ ਉਹ ਸਿੱਖਾਂ ਦਾ ਹੈ ਮੁਸਲਮਾਨਾਂ ਦੇ ਨਾਲ ਜਾਂ ਪਾਕਿਸਤਾਨ ਦੇ ਨਾਲ, ਇੱਕ ਹਿਸਟੋਰੀਕਲ ਸਾਂਝ ਹੈ, ਪਰ ਉਹਨੂੰ ਇੰਟਰਪ੍ਰੇਟ ਹਕੂਮਤ ਵੱਲੋਂ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਕਿ ਜਿਵੇਂ ਅਸੀਂ ਕੋਈ ਗੁਨਾਹ ਕਰ ਰਹੇ ਹਾਂ। ਤੇ ਕਿਤੇ ਨਾ ਕਿਤੇ ਇਸ ਸਾਰੇ ਪਾਰਟ ਨੂੰ ਜਦੋਂ ਤੁਸੀਂ ਦੇਖਦੇ ਹੋ ਤੇ ਕੀ ਸਮਝਦੇ ਹੋ ਕਿ ਅੱਜ ਜਿਹੜੇ ਇਹ ਹਾਲਾਤ ਬਣੇ ਹੋਏ ਨੇ ਇਹ ਸਾਡੇ ਲਈ ਕੀ ਮਾਇਨੇ ਰੱਖਦੇ ਆ, ਤੇ ਇਸ ਸਾਰੇ ਪਾਰਟ ਨੂੰ ਜਦੋਂ ਕਾਊਂਟਰ ਕਰਨ ਦੀ ਗੱਲ ਆਉਂਦੀ ਹੈ ਤੇ ਉੱਥੇ ਕੀ ਨਜ਼ਰ ਆਉਂਦਾ? ਦੇਖੋ, ਜਿਹੜਾ ਇਹ ਨੈਰੇਟਿਵ ਹੁੰਦਾ ਨਾ, ਇਹ ਜਿਹੜੇ ਸਰਕਾਰਾਂ ਹੈਗੀਆਂ ਜਾਂ ਐਸਟੈਬਲਿਸ਼ਮੈਂਟ ਹੀ ਇਹ ਸੈੱਟ ਕਰਦੀ ਆ। ਮੈਂ ਤੁਹਾਨੂੰ 1981-82 ਦੀ ਇੱਕ ਗੱਲ ਦੱਸਦਾ। ਚੰਡੀਗੜ੍ਹ ਕੁਝ ਲੋਕ ਇਕੱਠੇ ਹੋਏ ਸੀ। ਉਹਨਾਂ ਦਿਨਾਂ 'ਚ ਜਿਹੜੀ ਵੀ ਕੋਈ ਹਿੰਦੁਸਤਾਨ 'ਚ ਕਾਰਵਾਈ ਹੁੰਦੀ ਸੀ, ਉਹ ਕਹਿੰਦੇ ਹੁੰਦੇ ਜੀ CIA ਦਾ ਕੰਮ ਹੈ। ਉਹ ਚੁੱਪ ਕਰਕੇ ਸਿੱਧੇ CIA ਦੇ ਖਾਤੇ 'ਚ ਪਾਉਂਦੇ ਸੀ। ਤੇ ਸਾਡੇ ਵੀ ਕੁਝ ਜਾਣਕਾਰ ਲੋਕ ਉਦੋਂ ਹਾਸੇ ਦੇ ਕਹਿ ਰਹੇ ਸੀਗੇ, ਕਹਿੰਦੇ ਯਾਰ ਪਤਾ ਕਰੋ ਕੋਈ CIA ਦੇ ਨਾਂ ਦੇ ਪੈਸੇ ਖਾਈ ਨਾ ਜਾਂਦਾ ਹੋਵੇ, ਸਾਨੂੰ ਤਾਂ ਕਿਸੇ ਨੇ ਦਿੱਤੇ ਨਹੀਂ ਹੈਗੇ। ਸੋ ਬੇਸਿਕਲੀ ਇਹ ਸਰਕਾਰਾਂ ਹੀ ਨੈਰੇਟਿਵ ਸੈੱਟ ਕਰਦੀਆਂ ਹੁੰਦੀਆਂ। ਨਾ ਉਦੋਂ CIA ਇਨਵੋਲਡ ਸੀਗੀ, ਨਾ ਹੁਣ ISI ਇਨਵੋਲਡ ਆ। ਉਹਦਾ ਕਾਰਨ ਇਹ ਆ ਵੀ ਪਾਕਿਸਤਾਨ ਦੇ ਤਾਂ ਜਿਹੜੇ ਆਪਣੇ ਹਾਲਾਤ ਹੈ, ਜ਼ਮੀਨੀ ਵੀ, ਆਰਥਿਕ ਵੀ ਤੇ ਸਮਾਜਿਕ ਵੀ ਜਾਂ ਇੰਟਰਨੈਸ਼ਨਲ ਪੱਧਰ ਤੇ, ਉਹ ਵਿਚਾਰੇ ਆਪ ਸਾਰੇ ਕੰਮ 'ਚ ਫਸੇ ਹੋਏ ਆ। ਉਹਨਾਂ ਨੇ ਕਿਸੇ ਦੀ ਕੀ ਮਦਦ ਕਰਨੀ ਜਾਂ ਕਿਸ ਤਰ੍ਹਾਂ ਕਰਨੀ ਹੈ, ਇਹ ਸਭ ਇੱਕ ਨੂੰ ਇੱਕਦਮ ਬਦਨਾਮ ਕਰਨ ਦੀ ਸਾਜ਼ਿਸ਼ ਹੈਗੀ ਆ। ਇੱਕ ਸਿੱਖਾਂ ਨੂੰ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਬੈਡ ਟੇਸਟ ਵਿੱਚ ਬੁਰੇ ਚਿਹਰੇ ਦੇ ਨਾਲ ਪੇਸ਼ ਕਰਨ ਦੀ ਹੈਗੀ ਆ। ਤੇ ਦੂਸਰਾ ਇਹ ਵੀ ਜਿਹੜੇ ਇਹ ਸਾਰੇ ਘਟਨਾਕ੍ਰਮ 'ਚ ਜਿਹੜੇ ਹੁਣ ਇਹ ਬੰਦੇ ਫੜੇ ਜਾ ਰਹੇ, ਇਹਦੇ ਵਿੱਚ ਦੱਸੋ ਤਾਂ ਆਮ ਜੇ ਸੋਚਿਆ ਜਾਵੇ ਕਿ ਇਹਦੇ 'ਚ ISI ਦਾ ਕੀ ਕਸੂਰ ਹੈ? ਕਹਿਣ ਨੂੰ ਤੁਸੀਂ ਜੋ ਮਰਜ਼ੀ ਕਹੀ ਜਾਓ, ਕਹਿਣ ਨੂੰ ਜੋ ਮਰਜ਼ੀ ਕਹੋ। ਦੂਸਰੀ ਗੱਲ ਜਿਹੜੀ ਉਹਨਾਂ ਦੀ ਮਜਬੂਰੀ ਆ ਉਹ ਇਹ ਆ ਕਿ ਉਹਨਾਂ ਦੀ ਆਪਣੀ ਪ੍ਰੋਬਲਮ ਕਈ ਪਾਸੇ ਫਸੀਆਂ ਹੋਈਆਂ। ਇੱਕ ਤਾਂ ਚਾਈਨਾ ਦੇ ਨਾਲ ਉਹਨਾਂ ਦੀ ਪ੍ਰੋਬਲਮ ਚੱਲ ਰਹੀ ਆ, ਜਿਹੜੀ ਅੱਜ ਦੀ ਨਹੀਂ ਹੈਗੀ, ਬੜੀ ਪੁਰਾਣੀ ਆ। ਜਿੱਥੇ ਵੀ ਹਿੰਦੁਸਤਾਨ ਦਾ ਬਾਰਡਰ ਲੱਗਦਾ ਹੈ ਕਿਤੇ ਵੀ, ਉਹ ਹਰ ਜਗ੍ਹਾ ਹੀ ਪ੍ਰੋਬਲਮ ਹੈ।
ਉਹ ਬਾਰਡਰ ਤਾਂ ਐਸਟੈਬਲਿਸ਼ ਹੋਏ ਨਹੀਂ ਹੋਏ। ਇਹ ਮੈਕਮੋਹਨ ਲਾਈਨ ਸੀ, ਉਹ ਨਹੀਂ ਸੈਟਲ ਹੋਈ, ਜਿਹੜੀ ਉੱਪਰ ਜਿਹੜੀ ਸਿਆਚਨ ਜਿਹਨੂੰ ਕਹਿੰਦੇ ਆ, ਇਹ ਪਾਸਾ ਜਿਹੜਾ ਇਹ ਡਿਫਾਈਨ ਨਹੀਂ ਹੋਇਆ ਹੋਇਆ। ਜਿਹੜੀ LOC ਆ ਉਹ ਡਿਫਾਈਨ ਨਹੀਂ ਹੋਈ ਹੋਈ। ਇਹ ਹੁਣ ਦੇਖ ਲਓ, ਨੇਪਾਲ ਵਾਲੇ ਨਿੱਕਾ ਜਿਹਾ ਕੰਟਰੀ ਆ, ਉਹਨਾਂ ਨੇ ਕਹਿਤਾ ਵੀ ਸਾਡੀ ਜਗ੍ਹਾ ਦੱਬੀ ਹੋਈ ਖਾਲੀ ਕਰੋ, ਜਾਂ ਸਾਡੀ ਆਹ ਜਗ੍ਹਾ। ਸੋ ਜਿਹੜੀ ਇਹ ਪ੍ਰੋਬਲਮ ਤਾਂ ਉਸ ਖਿੱਤੇ ਦੀਆਂ ਹਿੰਦੁਸਤਾਨ ਲਈ ਪੱਕੀਆਂ ਪ੍ਰੋਬਲਮ ਹੈਗੀਆਂ। ਉਹ ਇਹਨਾਂ ਤੋਂ ਧਿਆਨ ਪਾਸੇ ਨੂੰ ਹਟਾਉਣ ਨੂੰ ਉਹ ਇਸ ਤਰ੍ਹਾਂ ਦੇ ਜਿਹੜੇ ਕਾਰਨਾਮੇ ਆ ਉਹ ਅੰਜਾਮ ਦਿੰਦੇ ਰਹਿੰਦੇ। ਮੈਂ ਕੱਲ ਹੀ ਇੱਕ ਨਿਊਜ਼ ਆਈਟਮ ਦੇਖ ਰਿਹਾ ਸੀ ਕਿ ਮੈਂ ਇੱਥੇ ਇੱਕ ਮਤਲਬ ਉਹਨਾਂ ਨੂੰ ਸ਼ਾਬਾਸ਼ ਵੀ ਦਊਂਗਾ ਔਰ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਕਿ ਪੰਜਾਬ ਦੀ ਧਰਤੀ ਤੇ ਇਸ ਲਈ 1-2 ਬੰਦੇ ਹੈਗੇ ਆ, ਜਿਵੇਂ ਸੁਖਪਾਲ ਸਿੰਘ ਖਹਿਰਾ, ਉਹਨਾਂ ਦੀ ਕੋਈ ਵੀ ਸੋਚ ਹੋਵੇ, ਉਹ ਕਿਸੇ ਵੀ ਪਾਰਟੀ ਵਿੱਚ ਹੋਣ, ਪਰ ਜਿਹੜਾ ਬੰਦਾ ਇੱਕ ਕਿਸੇ ਜਿਹੜੀ ਮਨੁੱਖੀ ਅਧਿਕਾਰਾਂ ਵਾਸਤੇ ਕੰਮ ਕਰਦਾ, ਸਾਡਾ ਫਰਜ਼ ਬਣਦਾ ਕਿ ਅਸੀਂ ਉਹਨੂੰ ਕਮੈਂਡ ਕਰੀਏ। ਉਹ ਕਿਸੇ ਘਰ 'ਚ ਜਾ ਕੇ ਪੁੱਛ ਰਹੇ ਸੀ ਵੀ ਉਹ ਬੰਦੇ ਤੇ ਖਾਲਿਸਤਾਨ ਦਾ ਉਹਨਾਂ ਨੇ ਕੇਸ ਪਾਤਾ ਵੀ ਇਹ ਉਹਨਾਂ ਦੇ ਕੰਮ ਕਰਦਾ। ਉਹਦੀ ਮਦਰ ਦੱਸ ਰਹੀ ਸੀ ਵੀ ਉਹਨੂੰ ਕੋਈ ਸ਼ੌਕ ਨਹੀਂ ਹੈਗਾ, ਉਹ ਤੰਬਾਕੂ ਬੀੜੀ ਦਾ ਸ਼ੌਕੀਨ ਹੈਗਾ, ਤੇ ਸਿਰਫ ਆਹੀ ਉਹਦਾ ਖਰਚਾ ਵੀ ਤੰਬਾਕੂ ਖਾ ਲੈਂਦਾ ਤੇ ਜਾਂ ਬੀੜੀ ਪੀਂਦਾ। ਹੁਣ ਤੁਸੀਂ ਦੱਸੋ ਵੀ ਉਹ ਕੋਈ ਜਿਹੜਾ ਤੰਬਾਕੂ ਬੀੜੀ ਪੀਣ ਵਾਲਾ ਬੰਦਾ ਜਿਹੜਾ ਉਹ ਇੱਧਰ ਨੂੰ ਆ ਜਾਊਗਾ, ਹਨਾ। ਇਹ ਮਤਲਬ ਦੇਖਦੇ ਨਹੀਂ ਹੈਗੇ। ਜੇ ਤੇ ਮਾੜਾ ਮੋਟਾ ਤੁਸੀਂ ਕਿਸੇ ਦਾ ਫੋਨ ਸਰਚ ਕਰਕੇ ਦੇਖ ਲਓ ਇੰਡੀਆ 'ਚ, ਤੁਹਾਨੂੰ ਸਾਰਿਆਂ ਫੋਨਾਂ ਵਿੱਚੋਂ ਕਿਸੇ ਦੀ ਫੇਸਬੁੱਕ ਆ, ਕਿਸੇ ਦਾ ਕੋਈ ਆਪਣਾ ਅਕਾਊਂਟ ਆ, ਤੁਸੀਂ ਜੋ ਮਰਜ਼ੀ ਕੱਢ ਕੇ ਜਿਹਦੇ ਤੇ ਮਰਜ਼ੀ ਪਾ ਦਿਓ। ਇਹ ਥੋੜਾ ਹੈਗਾ ਵੀ ਤੁਸੀਂ ਜਿੱਥੇ ਦੇਖਦੇ ਹੋ ਪਾਈ ਜਾਂਦੇ। ਇਹ ਤਾਂ ਬੇਸਿਕਲੀ ਜਿਹੜਾ ਧਿਆਨ ਹੈਗਾ ਆਪਣੀਆਂ ਸਮੱਸਿਆਵਾਂ ਤੋਂ ਹਟਾਉਣ ਨੂੰ, ਤੇ ਦੂਸਰਾ ਹਊਗਾ ਖੜਾ ਕਰਨੇ ਨੂੰ। ਇਹ ਆ ਗਏ ਜੀ, ਆ ਗਏ। ਜੇ ਕੋਈ ਬੰਦਾ ਮਤਲਬ ਵੋਟਾਂ ਪਾਉਣ ਦੀ ਗੱਲ ਕਰ ਰਿਹਾ, ਰੈਫਰੈਂਡਮ ਕਰਾਉਣ ਦੀ ਗੱਲ ਕਰਾ ਰਿਹਾ, ਜੇ ਉਹ ਕਾਨੂੰਨ ਦੇ ਦਾਇਰੇ ਵਿੱਚ ਨਹੀਂ ਆ ਤਾਂ ਤੁਸੀਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰੋ ਜੀ। ਇਹ ਸਾਰਾ ਕੁਝ ਪੀਸਫੁਲੀ ਹੋ ਰਿਹਾ, ਜਿਹੜੇ ਕਿ UN ਵੀ ਜਿਸ ਗੱਲ ਦੀ ਹਮਾਇਤ ਕਰਦੀ ਆ ਕਿ ਤੁਸੀਂ ਕਾਨੂੰਨ ਦੇ ਸੰਵਿਧਾਨਕ ਦਾਇਰੇ ਦੇ ਵਿੱਚ ਰਹਿੰਦੇ ਹੋਏ ਤੁਸੀਂ ਜਿਹੜੀ ਤੁਹਾਨੂੰ ਫਰੀडम ਆਫ ਸਪੀਚ ਆ, ਤੁਸੀਂ ਆਪਣੀ ਆਜ਼ਾਦੀ ਦੀ ਗੱਲ ਕਰ ਸਕਦੇ ਹੋ। UN ਉਹ ਬਣੀ ਇਸ ਆਧਾਰ ਤੇ ਆ, ਜਿਹੜੇ ਉਹਦੇ ਚਾਰਟਰ 'ਚ ਬੜਾ ਦਰਜ ਆ ਸਾਰੀ ਗੱਲ, ਤੇ ਤੁਸੀਂ ਆਹ ਫੈਕਟਰ ਜੇ ਤੁਹਾਡੇ ਕੋਲ ਹੁੰਦੇ ਤੇ ਤੁਸੀਂ ਇੱਕ ਜਿਹੜੀ ਹੈਗੀ ਆਪਣੇ ਦੇਸ਼ ਦੀ, ਕੌਮ ਦੀ, ਜਾਂ ਜੋ ਵੀ ਕੋਈ ਗੱਲ ਆ ਕਰ ਰਹੇ। ਜੇ ਕੋਈ ਵਿਅਕਤੀ, ਸੰਸਥਾ ਜਾਂ ਲੋਕ ਉਸ ਚਾਰਟਰ ਦੇ ਆਧਾਰ ਉਹਦੇ ਤਹਿਤ ਰਹਿ ਕੇ ਜਿਹੜੇ ਇੰਟਰਨੈਸ਼ਨਲ ਨੋਰਮਸ ਹੈਗੇ ਆ, ਜੇ ਉਹਦੇ ਵਿੱਚ ਕੋਈ ਗੱਲ ਕਰਦੇ ਤਾਂ ਕਿਸੇ ਨੂੰ ਕੀ ਤਕਲੀਫ ਹੈ? ਤੁਸੀਂ ਉਹਨਾਂ ਦੀ ਜਿਹੜੀਆਂ ਸਮੱਸਿਆਵਾਂ ਉਹਨਾਂ ਨੂੰ ਹੱਲ ਕਰੋ। ਤੇ ਇਹ ਥੋੜਾ ਹੈਗਾ ਵੀ ਤੁਸੀਂ ਚੁੱਕ ਕੇ ਜਿਹਦੇ ਤੇ ਮਰਜ਼ੀ ਜਿੱਦਾਂ ਮਰਜ਼ੀ ਕੇਸ ਪਾਈ ਜਾਣਾ। ਪਿਛਲੇ ਦਿਨਾਂ 'ਚ ਦਲ ਖਾਲਸਾ ਨੇ ਔਰ ਸਿਮਰਨਜੀਤ ਸਿੰਘ ਮਾਨ ਨੇ ਬੜਾ ਸੁੰਦਰ ਬਿਆਨ ਦਿੱਤਾ ਕਿ ਜਿਹੜੇ ਵੀ ਇਦਾਂ ਦੇ ਹੁੰਦੇ, ਕਿਸੇ ਵਿਚਾਰੇ ਡਿਫੈਂਡ ਕਰਦੇ ਵੀ ਆ ਜਿੰਨੇ ਜੋਗੇ ਹੈਗੇ ਆ, ਪਰ ਹੁਣ ਹਰ ਗੱਲ ਲਈ ਤੁਹਾਨੂੰ ਵਕੀਲ ਚਾਹੀਦੇ ਆ, ਤੁਹਾਨੂੰ ਪੈਸਾ ਚਾਹੀਦਾ, ਖੱਜਲ ਖੁਆਰੀ ਆ। ਔਰ ਫਿਰ ਸਧਾਰਨ ਪਰਿਵਾਰਾਂ ਦੇ ਜਿਹੜੇ ਨੌਜਵਾਨ ਬੱਚੇ ਆ, ਉਹਨਾਂ ਨੂੰ ਚੁੱਕ ਕੇ ਤੁਸੀਂ ਅੰਦਰ ਬੰਦ ਕਰ ਰਹੇ ਹੋ। ਔਰ ਇਹ ਮੈਂ ਸਮਝਦਾ ਇਹਦੇ ਵਿੱਚ ਕਿਸੇ ਦਾ ਵੀ ਕੋਈ ਬਾਹਰਲੀ ਸਰਕਾਰ ਦਾ ਤਾਂ ਕੀ ਹੱਥ ਹੋਣਾ। ਇਹ ਹਿੰਦੁਸਤਾਨ ਦਾ ਆਪਣਾ ਹੀ ਬਣਾਇਆ ਹੋਇਆ ਸਾਰਾ ਤਾਣਾ ਬਾਣਾ ਹੈ। ਉਹਦੇ ਵਿੱਚ ਇਹੋ ਸਿੱਖਾਂ ਸਮੇਤ ਜਿੰਨੀਆਂ ਘੱਟ ਗਿਣਤੀਆਂ ਆ ਉਹਨਾਂ ਨੂੰ ਉਲਝਾ ਕੇ ਰੱਖਣਾ ਚਾਹੁੰਦੇ ਆ, ਹੋਰ ਕੁਛ ਨਹੀਂ ਹੈਗਾ ਜੀ। ਡਾਕਟਰ ਸਾਹਿਬ, ਇਹਦੇ 'ਚ ਸਾਡੇ ਜਿਹੜੇ ਆਪਣੇ ਲੋਕ ਆ ਉਹਨਾਂ ਨੂੰ ਕਿੱਥੇ ਖੜਾ ਦੇਖਦੇ ਹੋ? ਕਿਉਂਕਿ ਪਿਛਲੇ 2 ਦਿਨ ਪਹਿਲਾਂ ਦਾ ਜੇ ਅਸੀਂ ਦੇਖਣਾ ਹੋਵੇ ਤੇ ਦਿੱਲੀ ਦੇ ਵਿੱਚ ਪਾਕਿਸਤਾਨ ਦੀ ਅੰਬੈਸੀ ਦੇ ਬਾਹਰ ਪ੍ਰੋਟੈਸਟ ਹੁੰਦਾ। ਮਨਜੀਤ ਸਿੰਘ ਜੀਕੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਉਸ ਪ੍ਰੋਟੈਸਟ ਨੂੰ ਲੀਡ ਕਰਦੇ ਆ, ਤੇ ਉਹ ਉਹੀ ਨੈਰੇਟਿਵ ਦੇ ਜਾਂ ਉਹੀ ਲਾਈਨ ਟੋ ਕਰਦੇ ਆ ਜਿਹੜੀ ਸਰਕਾਰ ਬੋਲਦੀ ਆ। ਇਹ ਸਾਰੇ ਪਾਰਟ ਨੂੰ ਕਿਤੇ ਨਾ ਕਿਤੇ ਜਿਹੜਾ ਹੈ ਵਿਰੋਧ ਦੀ ਲਾਈਨ ਦੇਖਣ ਨੂੰ ਮਿਲਦੀ ਹੈ, ਜਾਂ ਪਾਕਿਸਤਾਨ ਨੂੰ ISI ਨੂੰ ਭੰਡਣ ਦੀ ਲਾਈਨ ਦੇਖਣ ਨੂੰ ਮਿਲਦੀ ਹੈ। ਸੋ ਜਦੋਂ ਅਸੀਂ ਆਪਣੇ ਲੋਕਾਂ ਦੀ ਗੱਲ ਕਰਦੇ ਹਾਂ, ਪੰਜਾਬ ਦੀ, ਸਿੱਖਾਂ ਦੀ, ਤੇ ਕੀ ਸਮਝਦੇ ਹੋ ਕਿ ਕੀ ਅਸੀਂ ਇਹ ਸਾਰੇ ਪਾਰਟ ਨੂੰ ਸਮਝ ਪਾ ਰਹੇ ਹਾਂ, ਜਾਂ ਜਿਹੜੇ ਸਾਡੇ ਆਪਣੇ ਵਿੱਚ ਵੀ ਇੱਕ ਤਬਕਾ ਹੈ ਜਿਹੜਾ ਮਨਜੀਤ ਸਿੰਘ ਜੀਕੇ ਦੀ ਜਿਹੜੀ ਉਹਨਾਂ ਦੀ ਲਾਈਨ ਹੈ ਉਸ ਨੂੰ ਫੋਲੋ ਕਰਦਾ ਹੈ, ਜਾਂ ਉਸ ਨੂੰ ਉਸੇ ਤਰੀਕੇ ਨਾਲ ਦੇਖਦਾ ਜਿਵੇਂ ਸਰਕਾਰ ਕਹਿੰਦੀ ਹੈ? ਦੇਖੋ, ਜੇ ਤੁਸੀਂ ਪਿਛਲੇ ਸਮੇਂ 'ਚ ਵੀ ਦੇਖੋ, ਜਿਹੜੀ ਦਿੱਲੀ ਦੀ ਪੋਲੀਟਿਕਸ ਆ ਨਾ ਆਪਣੇ ਸਿੱਖਾਂ ਦੀ, ਉਹ ਹਮੇਸ਼ਾ ਪੰਥਕ ਪੋਲੀਟਿਕਸ ਤੋਂ ਅਲੱਗ ਹੀ ਰਹੀ ਆ। ਉਹਨਾਂ ਦਾ ਸੋਚਣ ਦਾ ਤਰੀਕਾ ਵੀ ਅਲੱਗ ਰਿਹਾ। ਅੱਗੇ ਉੱਥੇ ਹੁੰਦਾ ਸੀ ਵੀ 2 ਗਰੁੱਪ ਹੁੰਦੇ ਸੀ, ਇੱਕ ਗਰੁੱਪ ਸਰਕਾਰ ਦੀ ਮੁਖਾਲਫਤ ਕਰਦਾ ਹੁੰਦਾ ਸੀ ਤੇ ਇੱਕ ਉਹਨਾਂ ਦੇ ਨਾਲ ਚੱਲ ਪੈਂਦਾ ਸੀ। ਕਾਂਗਰਸ ਵੇਲੇ ਵੀ ਏਦਾਂ ਹੀ ਹੋਇਆ। ਇਹਨਾਂ ਦੇ ਜਿਹੜੇ ਬਜ਼ੁਰਗ ਆ ਮਨਜੀਤ ਸਿੰਘ ਜੀਕੇ ਦੇ, ਸਵਰਗਵਾਸੀ ਸਰਦਾਰ ਸੰਤੋਖ ਸਿੰਘ, ਉਹ ਭਲੇ ਬੰਦੇ ਸੀਗੇ, ਪੰਥ ਦੀ ਗੱਲ ਕਰਦੇ ਸੀ। ਉਹ ਕਿਤੇ ਵੀ ਰਹੇ, ਉਦੋਂ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਪੰਥ ਦੀ ਗੱਲ ਕੀਤੀ। ਜਦੋਂ
ਸੰਤ ਜਰਨੈਲ ਸਿੰਘ ਦੀ ਬਾਬਾ ਜੀ ਦੀ ਗ੍ਰਿਫਤਾਰੀ ਦੀ ਗੱਲ ਆਈ, ਉਦੋਂ ਵੀ ਉੱਥੇ ਆ ਕੇ ਉਹ ਬੋਲੇ ਵੀ ਸਾਡੀਆਂ ਪਾਰਟੀਆਂ ਅਲੱਗ-ਅਲੱਗ ਹੋ ਸਕਦੀਆਂ ਪਰ ਸਾਡਾ ਹਲੇ ਧਰਮ ਜਿਹੜਾ ਆ ਪੰਥ ਆ ਉਹ ਖਤਰੇ 'ਚ ਆ। ਸੋ ਉਹਨਾਂ ਦਾ ਤੇ ਮਨਜੀਤ ਸਿੰਘ ਜੀਕੇ ਦਾ ਜ਼ਮੀਨ ਸਮਾਨ ਦਾ ਫਰਕ ਹੈ ਥਿੰਕਿੰਗ ਦਾ। ਪਰ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਮੈਂ ਗੱਲ ਕੀਤੀ ਹੈ ਨਾ ਵੀ ਜਿਹੜੇ ਇੱਕ ਅੱਧਾ ਗਰੁੱਪ ਜਿਹੜਾ ਸੀਗਾ ਜ਼ਰੂਰ ਗੱਲ ਕਰਦੇ ਸੀ। ਹੁਣ ਤੁਸੀਂ ਪਿਛਲੇ ਸਮੇਂ 'ਚ ਦੇਖ ਲਓ, ਉੱਥੇ 4-5 ਪਾਰਟੀਆਂ ਸਿੱਖਾਂ ਦੀਆਂ ਹੈਗੀਆਂ ਤੇ 5 ਹੀ ਪਾਰਟੀਆਂ ਨੇ ਬੀਜੇਪੀ ਦੀ ਹਮਾਇਤ ਕੀਤੀ ਹੈ। ਕੋਈ ਵੀ ਬੰਦਾ ਨਹੀਂ ਸੀ, ਕੋਈ ਵੀ ਗਰੁੱਪ ਐਸਾ ਨਹੀਂ ਸੀਗਾ ਜਿਹੜਾ ਮਤਲਬ ਹੁਣ ਮਨਜੀਤ ਸਿੰਘ ਜੀਕੇ ਦਾ ਲਾ ਲਓ, ਪਰਮਜੀਤ ਸਿੰਘ ਸਰਨਾ ਲਾ ਲਓ, ਹਿੱਤ ਲਾ ਲਓ, ਜਾਂ ਜੋ ਵੀ ਨਿੱਕੇ ਨਿੱਕੇ ਹੋਰ ਸਪਲਿੰਟਰ ਗਰੁੱਪ ਸੀਗੇ, ਉਹ ਸਾਰੇ ਦੇ ਸਾਰੇ ਇਸੇ ਲਾਈਨ 'ਚ ਫਾਲ ਕੀਤੇ ਕਿ ਕਿਤੇ ਨਾ ਕਿਤੇ ਸਾਨੂੰ ਕੋਈ ਥੋੜਾ ਬਹੁਤਾ ਸਮਾਨ ਮਿਲ ਜਾਵੇ ਤੇ ਅਸੀਂ ਜਿਹੜੀ ਸਰਕਾਰ ਦੇ ਵਿੱਚ ਆਪਣੀ ਕਰ ਲਈਏ। ਸੋ ਬੇਸਿਕਲੀ ਜਿਹੜਾ ਦਿੱਲੀ ਵਾਲਾ ਹੈਗਾ ਗਰੁੱਪ ਆ ਉਹ ਠੀਕ ਹੈ, ਕੁਛ ਜਿਹੜੇ ਗਰੁੱਪ ਹੈਗੇ ਆ ਉਹ ਨਹੀਂ ਇੰਨਾ ਖੁੱਲ ਕੇ ਬੋਲਦੇ, ਪਰ ਇਹ ਹੈ ਸਾਰੇ ਹੈਡ ਮਾਸਟਰ ਬॉयਸ ਵਾਲੇ ਆ ਤੇ ਜੋ ਜਿੱਦਾਂ ਦੀ ਤਾਰ ਉੱਪਰੋਂ ਹਿਲਾਉਂਦੇ ਆ ਤੇ ਇੱਕ ਦੂਜੇ ਤੋਂ ਅੱਗੇ ਵੱਧ ਕੇ ਪੰਥਕ ਹਿੱਤਾਂ ਨੂੰ ਪਿੱਛੇ ਸਿੱਟ ਕੇ, ਪੰਥ ਦੀ ਸੋਚ ਨੂੰ ਪਿੱਛੇ ਸਿੱਟ ਕੇ ਔਰ ਇੱਕ ਦੂਜੇ ਤੋਂ ਅੱਗੇ ਵੱਧ ਕੇ ਉਹ ਜਿਹੜੀ ਚੱਲ ਰਿਹਾ ਨੈਰੇਟਿਵ ਆ ਉਹਦੇ ਵਿੱਚ ਆਪਣੇ ਆਪ ਨੂੰ ਇਹ ਫਿੱਟ ਹੋਣ ਦੀ ਕੋਸ਼ਿਸ਼ ਕਰਦੇ ਆ, ਜਿਹੜਾ ਕਿ ਦੁਖਦਾਈ ਵੀ ਆ, ਮੰਦਭਾਗਾ ਵੀ ਆ। ਔਰ ਜਿਹੜੇ ਤੁਸੀਂ ਸਾਰੀ ਜਿਹੜਾ ਘਟਨਾਕ੍ਰਮ ਹੈ ਮਨਜੀਤ ਸਿੰਘ ਜੀਕੇ ਦਾ ਸੁਣੋ, ਇੱਥੇ ਜਦੋਂ ਮਨਜੀਤ ਸਿੰਘ ਜੀਕੇ ਆਇਆ ਉਹਨਾਂ ਦੀ ਕਿਸੇ ਜਥੇਬੰਦੀ ਨਾਲ ਲਾਗ ਡਾਟ ਹੋ ਗਈ ਜਾਂ ਕੋਈ ਬੋਲ ਬੜਾ ਹੋ ਗਿਆ ਜਾਂ ਕੋਈ ਇਦਾਂ ਦੀ ਸਿਚੁਏਸ਼ਨ ਹੋ ਗਈ, ਦੈਟ ਡਜ਼ਨਟ ਮੀਨ ਵੀ ਤੁਸੀਂ ਸਾਰੇ ਪੰਥ ਨੂੰ ਹੀ ਇਸ ਖਾਤੇ 'ਚ ਪਾਉਣ ਲੱਗ ਪਓ ਕਿ ਉਹ ਸਾਰੇ ਪਾਕਿਸਤਾਨ ਦੇ ਨਾਲ ਰਲੇ ਹੋਏ। ਕਿ ਕਿਹੜਾ ਪਾਕਿਸਤਾਨ ਨਾਲ ਰਲਿਆ ਹੋਇਆ, ਕੀ ਰਲਿਆ ਹੋਇਆ? ਤੇ ਜੇ ਆਪਾਂ ਇੱਕ ਗੱਲ ਹੀ ਕਰੀਏ ਕਿ ਇਸ ਲਈ ਜਿਹੜਾ ਦੁਨੀਆ 'ਚ ਸਭ ਤੋਂ ਵੱਡਾ ਜਿਹੜਾ ਗੁਰੂ ਘਰ ਆ ਏਕੜੇ ਜਵਾਈ ਜਾਂ ਸਕੁਅਰ ਫੁੱਟ ਜਵਾਈ, ਉਹ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਹੈ ਔਰ ਉਹਦੀ ਤਾਮੀਰ ਜਿਹੜੀ ਆ ਪਾਕਿਸਤਾਨ ਨੇ ਕੀਤੀ ਆ। ਔਰ ਇੱਕ ਨਵਾਂ ਪੈਸਾ ਜਿਹੜਾ ਹੈਗਾ ਉਹਨਾਂ ਨੇ ਅਸੀਂ ਵੀ ਇਨਵੋਲਵ ਰਹੇ ਥੋੜਾ ਬਹੁਤਾ ਉਹਦੇ ਪਿਛਲੇ ਸਮੇਂ ਤੋਂ, ਅਸੀਂ ਵੀ ਆਫਰ ਕੀਤੀ ਸੀ ਕਿ ਅਸੀਂ ਇਹਦੇ ਵਿੱਚ ਇਹਦੀ ਕਾਰ ਸੇਵਾ 'ਚ ਕੰਟਰੀਬਿਊਟ ਕਰਨਾ ਚਾਹੁੰਦੇ। ਉਹਨਾਂ ਨੇ ਹੱਥ ਜੋੜ ਕੇ ਕਿਹਾ ਵੀ ਨਹੀਂ, ਇਹ ਸਾਨੂੰ ਬਣਾ ਲੈਣ ਦਿਓ। ਉਹਦੇ ਬਾਅਦ 'ਚ ਜਿਹੜਾ 450 ਏਕੜ ਹੋਰ ਡਿਵੈਲਪ ਹੋਣਾ, ਇਹ ਸਿੱਖਾਂ ਦੀ ਮਰਜ਼ੀ ਆ, ਜੋ ਮਰਜ਼ੀ ਬਣਾਉਣ, ਪਰ ਇਹਦੇ ਵਿੱਚ ਅਸੀਂ ਕਿਸੇ ਕੋਲ ਪੈਸੇ ਨਹੀਂ ਲੈਣੇ। ਇੱਕ ਗਰੀਬ ਮੁਲਕ ਆ, ਆਰਥਿਕ ਹਾਲਾਤ ਉਹਦੇ ਟੁੱਟਣ ਦੇ ਕੰਢੇ ਤੇ ਆਏ ਹੋਏ, ਉਹਨਾਂ ਨੇ ਇੱਕ ਐਸੀ ਆਲੀਸ਼ਾਨ ਇੱਕ ਜਗ੍ਹਾ ਉਸੇ ਖੜੀ ਕਰ ਦਿੱਤੀ ਹੈ। ਹੁਣ ਅਸੀਂ ਉਹਦਾ ਧੰਨਵਾਦ ਨਾ ਕਰੀਏ ਜਾਂ ਸਿੱਖ ਕਹਿਣ ਨਾ ਵੀ ਚੰਗਾ ਕੰਮ ਹੋਇਆ, ਤੇ ਜੇ ਕੋਈ ਕਹਿੰਦਾ ਵੀ ਅਸੀਂ ਦਰਸ਼ਨ ਕਰਨ ਵੀ ਜਾਣੇ ਆ ਉੱਥੇ, ਅਸੀਂ ਉਹਦਾ ਧੰਨਵਾਦ ਵੀ ਕਰਨਾ। ਈਵਨ ਮਤਲਬ ਸਾਰੇ ਨੋਰਮਸ ਤੋਂ ਛਿੱਕੇ ਤੇ ਟੰਗ ਕੇ ਜਿਹੜਾ ਪੁਲਿਸ ਚੀਫ ਆ ਪੰਜਾਬ ਦਾ, ਉਹਨੇ ਉਹਦੇ ਖਿਲਾਫ ਬਿਆਨ ਦਿੱਤਾ। ਜਿਹੜੀਆਂ ਕੋਈ ਵੀ ਜਿਹੜੇ ਇਦਾਂ ਦੇ ਕੰਮ ਹੁੰਦੇ ਆ ਉਹ ਸਰਕਾਰ ਕਰਦੀ ਹੁੰਦੀ ਆ, ਇਲੈਕਟਡ ਅਫੀਸ਼ੀਅਲ ਕਰ ਸਕਦੇ। ਦੈਟ ਮੀਨਸ ਵੀ ਜਿਹੜੇ ਹੈਗੇ ਆ ਉਹ ਉੱਪਰ ਤੋਂ ਲੈ ਕੇ ਚਪੜਾਸੀ ਤੋਂ ਲੈ ਕੇ ਉੱਪਰ ਤੱਕ ਸਾਰੀ ਜਿੰਨੀ ਫੋਰਸ ਆ, ਚਾਹੇ ਫੌਜ ਆ, ਚਾਹੇ ਪੁਲਿਸ ਆ, ਚਾਹੇ ਕੋਈ ਵੀ ਹੈ, ਉਹ ਸਾਰੇ ਰਲੇ ਹੋਏ ਆ। ਤੁਸੀਂ ਆਮ ਲੋਕਾਂ ਦਾ ਕੀ ਕਰ ਸਕਦੇ ਹੋ ਜਿਹੜੇ ਜਿੱਥੇ ਇਸ ਲੈਵਲ ਤਾਈਂ ਜਿਹੜੇ ਸਿੱਖਾਂ ਦੇ ਖਿਲਾਫ ਸਾਰੀ ਜਿਹੜੀ ਉਹਨਾਂ ਦੀ ਜਿੰਨੀ ਐਸਟੈਬਲਿਸ਼ਮੈਂਟ ਤਾਂ ਖੈਰ ਹੈ ਹੀ ਆ, ਥੱਲੇ ਤੋਂ ਲੈ ਕੇ ਉੱਪਰ ਤੱਕ ਸਾਰੇ। ਪੁਲਿਸ ਚੀਫ ਦਾ ਜਿਹੜਾ ਇਹਦੇ ਤੇ ਬੋਲਣਾ ਬਹੁਤ ਮੰਦਭਾਗਾ ਹੈ ਔਰ ਇਹ ਇੰਡੀਕੇਟ ਕਰਦਾ ਕਿ ਇਹਦੀਆਂ ਜਿਹੜੀਆਂ ਤਾਰਾਂ ਹੈ ਕਿੱਥੇ ਕਿੱਥੇ ਜੁੜੀਆਂ ਹੋਈਆਂ ਜੀ। ਸੋ ਬੇਸਿਕਲੀ ਮੈਂ ਫਿਰ ਉਹੀ ਗੱਲ ਦੀ ਰਿਪੀਟ ਕਰਾਂਗਾ ਕਿ ਇਹਦੇ ਵਿੱਚ ਅੱਖਾਂ ਖੋਲ ਕੇ, ਕੰਨ ਖੋਲ ਕੇ ਦੇਖਣ ਦੀ, ਸੁਣਨ ਦੀ, ਦੇਖਣ ਦੀ ਲੋੜ ਆ ਕਿ ਹੋ ਕੀ ਰਿਹਾ, ਖਿੱਤੇ ਦੇ ਹਾਲਾਤ ਕੀ ਆ ਜਾਂ ਪਾਕਿਸਤਾਨ ਦਾ ਇਹਦੇ ਵਿੱਚ ਕੀ ਰੋਲ ਹੈ, ਜਿਹੜਾ ਕਿ ਸਾਨੂੰ ਕਿਤੇ ਨਜ਼ਰ ਨਹੀਂ ਆਉਂਦਾ ਜੀ। ਬਿਲਕੁਲ। ਸੋ ਡਾਕਟਰ ਸਾਹਿਬ, ਮੈਂ ਜਾਂਦੇ ਸਾਡੇ ਲੋਕਾਂ ਦੇ, ਆਮ ਲੋਕਾਂ ਦੇ ਪੱਖ ਤੋਂ ਜਾਣਨਾ ਚਾਹੂੰਗਾ, ਤੁਹਾਡੀ ਇਨਵੋਲਵਮੈਂਟ ਵੀ ਹੁੰਦੀ ਹੈ, ਅਦਰਵਾਈਜ਼ ਕੀ ਸਮਝਦੇ ਹੋ ਕਿ ਜਿਹੜਾ ਇਹ ਸਾਰਾ ਘਟਨਾਕ੍ਰਮ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਖਾਸ ਤੌਰ ਤੇ ਅਸੀਂ ਜਦੋਂ ਦੇਖਦੇ ਹਾਂ ਤੇ ਕੀ ਲੱਗਦਾ ਕਿ ਲੋਕ ਇਹ ਸਾਰੇ ਘਟਨਾਕ੍ਰਮ ਨੂੰ ਸਮਝ ਰਹੇ ਆ, ਜਾਂ ਘੱਟੋ ਘੱਟ ਜਿਹੜਾ ਸਾਡਾ ਪੱਖ ਹੈ ਪੰਜਾਬ ਨੂੰ, ਪੰਜਾਬ ਦੇ ਪਰਸਪੈਕਟਿਵ ਤੋਂ ਦੇਖਣ ਦੀ ਗੱਲ ਉਹਨਾਂ ਨੂੰ ਸਮਝ ਆ ਰਹੀ ਹੈ, ਜਾਂ ਉਹੀ ਗੱਲ ਜੋ ਹਿੰਦੁਸਤਾਨ ਦਾ ਮੀਡੀਆ ਜਾਂ ਜਦੋਂ ਹਕੂਮਤ ਬਲੇਮ ਕਰਦੀ ਹੈ ਜਾਂ ਟੈਰਰਿਜ਼ਮ ਦੇ ਨਾਲ ਜੋੜਦੀ ਹੈ, ਉਸੇ ਦੇ ਨਾਲ ਉਹ ਖਲੋਣ ਦੀ ਲਾਈਨ ਹੁੰਦੀ ਉਹਨਾਂ ਦੀ? ਦੇਖੋ, ਜਿੱਦਾਂ ਤੁਸੀਂ ਹੁਣੇ ਮਨਜੀਤ ਸਿੰਘ ਜੀਕੇ ਦੀ ਗੱਲ ਕੀਤੀ ਨਾ, ਇਹ ਲੋਕ ਆ ਜਿਹੜੇ ਨੈਰੇਟਿਵ ਸੈੱਟ ਕਰਦੇ ਆ ਵੀ ਆਹ ਹੋ ਗਿਆ ਜੀ, ਆਹ ਹੋ ਗਿਆ। ਪਰ ਜਿਹੜੀ ਗੁਰੂ ਨਾਨਕ ਨਾਮ ਲੈਵਾ ਸੰਗਤ ਆ ਜਾਂ ਜਿਹੜੇ ਸਾਡੇ ਉੱਥੇ ਲੋਕ ਆ, ਉਹ ਮੈਨੂੰ ਨਹੀਂ ਲੱਗਦਾ ਉਹ ਇੱਦਾਂ ਸੋਚਦੇ ਹੋਣਗੇ। ਫਿਰ ਸਭ ਤੋਂ ਜਿਹੜੀ ਇੱਕ ਅੱਛੀ ਗੱਲ ਆ, ਕਈ ਲੈਵਲ ਤੇ ਇਹ ਬੁਰੀ ਵੀ ਹੋ ਜਾਂਦੀ ਵੀ ਖਾਮਖਾਈ ਇੱਕ ਚੀਜ਼ਾਂ ਦਾ ਪ੍ਰਚਾਰ ਹੋਣ ਲੱਗ ਪੈਂਦਾ, ਜਿਹੜਾ ਸੋਸ਼ਲ ਮੀਡੀਆ ਇਸ ਵੇਲੇ ਸਟਰੋਂਗ ਹੋਣ ਦੇ ਕਰਕੇ ਕਿਤੇ ਵੀ ਕੋਈ ਘਟਨਾ
ਜਾਂ ਦੁਰਘਟਨਾ ਘਟਦੀ ਹੈ ਤੇ ਉਹਦਾ ਮਤਲਬ ਵਿਦਨ ਸੈਕਿੰਡਸ ਸਾਰੀ ਦੁਨੀਆ ਤੇ ਪਤਾ ਲੱਗ ਜਾਂਦਾ। ਜੇ ਸਰਕਾਰ ਇਸ ਵੇਲੇ ਜਾਂ ਐਸਟੈਬਲਿਸ਼ਮੈਂਟ ਜਿਹੜੀ ਉੱਥੇ ਦੀ ਇਹ ਪ੍ਰਚਾਰ ਕਰ ਰਹੀ ਆ ਵੀ ਇੱਥੇ ਇੱਦਾਂ ਹੋ ਰਿਹਾ, ਤੇ ਜਿਹੜੀ ਬਾਹਰ ਬੈਠੇ ਜਾਗਰੂਕ ਜਥੇਬੰਦੀਆਂ ਨੇ, ਸਿੱਖ ਨੇ, ਜਿੱਥੇ ਜਿੱਥੇ ਵੀ ਕੋਈ ਬੈਠੇ ਹੋਏ ਆ, ਉਹਦਾ ਨਾਲ ਦੀ ਨਾਲ ਉਹਦਾ ਤੋੜਵਾਂ ਜਵਾਬ ਦੇ ਕੇ ਆਪਣੇ ਜਿਹੜੀਆਂ ਸੰਗਤਾਂ ਉੱਥੇ ਜਿਹੜੇ ਜਿੰਨਾ ਸਾਡਾ ਭਾਈਚਾਰਾ ਉੱਥੇ ਹੈਗਾ, ਜਿੰਨੀ ਕਮਿਊਨਿਟੀ ਉੱਥੇ ਵੱਸਦੀ ਆ, ਉਹਨੂੰ ਨਾਲ ਦੀ ਨਾਲ ਅਗਾਹ ਵੀ ਕਰ ਰਿਹਾ। ਪਰ ਫਿਰ ਵੀ ਜਿਹੜਾ ਜ਼ਰੂਰ ਆ ਕਿਤੇ ਨਾ ਕਿਤੇ ਪ੍ਰਚਾਰ ਦਾ ਅਸਰ ਪੈਂਦਾ। ਜੇ ਇੱਕ ਤੇ ਸਭ ਤੋਂ ਵੱਡਾ ਜਿਹੜਾ ਹੋਰ ਫੈਕਟਰ ਹੈ ਕਿ ਜਿਹੜੀ ਵੀ ਉੱਥੇ ਕੋਈ ਸਰਕਾਰ ਚਲਾ ਰਹੀ ਪਾਰਟੀ ਹੁੰਦੀ ਆ ਜਾਂ ਜਿਹੜੇ ਲੋਕ ਹੁੰਦੇ ਆ, ਰੋਜ਼ਮਰਰਾ ਵਾਸਤੇ ਉਹਨਾਂ ਨੂੰ ਉਹਨਾਂ ਦੇ ਨਾਲ ਤਾਲਮੇਲ ਰੱਖਣਾ ਪੈਂਦਾ। ਕਿਸੇ ਦਾ ਕੋਈ ਜ਼ਮੀਨ ਦਾ ਰੌਲਾ, ਕਿਸੇ ਦਾ ਕੋਈ ਪਾਣੀ ਦਾ ਰੌਲਾ, ਕਿਸੇ ਦਾ ਕੁਛ ਹੈ, ਉਹ ਉਸੇ ਸਰਕਾਰ ਦਾ ਫਰਜ਼ ਵੀ ਬਣਦਾ ਕਿ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰੇ ਤਾਂ ਲੋਕ ਉਹਨਾਂ ਕੋਲ ਜਾਂਦੇ ਵੀ ਆ। ਸੋ ਇੰਨਾ ਕੁ ਪਰਦਾ ਬਣਾ ਕੇ ਰੱਖਣ ਕਿ ਮੇਰਾ ਖਿਆਲ ਹੈ ਕਿ ਜਿਹੜੀ ਸਿੱਖ ਵਸੋਂ ਸਾਡੀ ਪੰਜਾਬ ਵਿੱਚ ਜਾਂ ਹਿੰਦੁਸਤਾਨ 'ਚ ਹੈਗੀ ਆ, ਉਹਨਾਂ ਨੂੰ ਸਿੱਖ ਭਾਵਨਾ ਤੋਂ ਵੀ ਉਹ ਜਾਗਰੂਕ ਨੇ ਔਰ ਆਪਣੇ ਹੱਕਾਂ ਲਈ ਵੀ ਉਹ ਜਾਗਰੂਕ ਨੇ। ਤੇ 100% ਤਾਂ ਕਦੀ ਕੋਈ ਨਾਲ ਹੁੰਦੇ ਹੀ ਨਹੀਂ ਹੈਗੇ ਇਹ ਲੋਕ। ਤੇ ਜਿਹੜੇ ਇਹ ਲੀਡਿੰਗ ਜਿਹੜੇ ਬੰਦੇ ਹੁੰਦੇ ਆ, ਜਿਨ੍ਹਾਂ ਨੇ ਲੀਡ ਕਰਨਾ ਹੁੰਦਾ, ਮੈਂ ਇਹ ਜ਼ਰੂਰ ਗੱਲ ਕਹਾਂਗਾ ਵੀ ਜਿਹੜੀ ਵੀ ਪਾਰਟੀ, ਜਿਹੜੀ ਵੀ ਸੰਸਥਾ ਜਾਂ ਜਿਹੜੇ ਵੀ ਲੋਕ ਕੋਈ ਪ੍ਰੋਗਰਾਮ ਚਲਾ ਰਹੇ ਹੁੰਦੇ ਆ, ਉਹਦਾ ਜਿਹੜਾ ਰੋਡ ਮੈਪ ਆ, ਉਹਦਾ ਪਬਲਿਕ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਹੁਣ ਇਹ ਕਿੱਧਰ ਨੂੰ ਕਿੱਧਰ ਦੀ ਜਾਣਗੇ, ਤੇ ਉਹਦੇ ਜਿਹੜੇ ਅਰੇਂਜਮੈਂਟਸ ਆ ਉਹ ਸਾਰੇ ਪੂਰੇ ਹੋਣੇ ਚਾਹੀਦੇ ਆ। ਜਿੱਦਾਂ ਮਤਲਬ ਤੁਸੀਂ ਕੋਈ ਇੱਕ ਮਕਾਨ ਬਣਾਉਣ ਦੀ ਗੱਲ ਕਰਦੇ ਆ, ਉਹ ਮਕਾਨ ਬਣਾਉਣ ਦੇ ਵਿੱਚ ਇਕੱਲਾ ਨਕਸ਼ਾ ਹੀ ਥੋੜਾ ਹੁੰਦਾ, ਉਹਦੇ ਵਿੱਚ ਮਟੀਰੀਅਲ ਆਉਣਾ, ਰੋਜ਼ ਦੀ ਰੋਜ਼ ਜਿਹੜਾ ਹੈਗਾ ਤੁਹਾਡਾ ਆਰਕੀਟੈਕਟ ਵੀ ਹੈਗਾ ਜਾਂ ਮਿਸਤਰੀ ਆ ਕੇ ਚੈੱਕ ਕਰਨਗੇ ਵੀ ਹੁਣ ਕਿੱਧਰ ਨੂੰ ਗੱਲ ਜਾ ਰਹੀ ਹੈ। ਉਹਦੇ ਵਿੱਚ ਮੈਂ ਕਹਿਣਾ ਇਹ ਚਾਹੁੰਦਾ ਵੀ ਜਦੋਂ ਆਪਾਂ ਕੋਈ ਪ੍ਰੋਗਰਾਮ ਦਿੰਦੇ ਆ, ਸਾਡਾ ਇੱਕ ਇਹ ਵੀ ਹੁੰਦਾ ਵੀ ਜਿਹੜੇ ਇਹਨੂੰ ਬਚਾਉਣਾ ਕਿੱਦਾਂ, ਤੇ ਪਲੱਸ ਇਹਦੇ ਕੋਈ ਜਿਹੜੇ ਦੁਸ਼ਪ੍ਰਭਾਵ ਪੈਂਦੇ ਆ। ਹੁਣ ਜਿੱਦਾਂ ਨੌਜਵਾਨਾਂ ਦੀ ਫੜੋਫੜਾਈ ਹੋ ਰਹੀ ਆ ਜਾਂ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ, ਉਹਨਾਂ ਦਾ ਵੀ ਜਿਹੜਾ ਹੈਗਾ ਉਹਨਾਂ ਦੇ ਰੱਖ ਰਖਾਵ ਦਾ, ਉਹਨਾਂ ਦੇ ਸੇਫਟੀ ਦਾ ਜਾਂ ਉਹਨਾਂ ਨੂੰ ਬਚਾਉਣ ਦਾ, ਉਹਨਾਂ ਦੇ ਕੇਸਾਂ ਤੋਂ ਬਚਾਉਣ ਦਾ ਵੀ ਪ੍ਰਬੰਧ ਜਿਹੜਾ ਆ ਸੰਗਤਾਂ ਨੂੰ ਮਿਲ ਕੇ ਜਿਹੜੀਆਂ ਸੰਸਥਾਵਾਂ ਇਹ ਪ੍ਰੋਗਰਾਮ ਚਲਾ ਰਹੀਆਂ ਉਹ ਨਾਲ ਦੀ ਨਾਲ ਕਰਦੇ ਰਹਿਣਾ ਚਾਹੀਦਾ, ਤਾਂ ਕਿ ਥੋੜਾ ਆਸਾਨੀ ਰਹੇ। ਪਰ ਇੱਕ ਗੱਲ ਹੋਰ ਵੀ ਆ ਕਿ ਇਹ ਜਿਹੜੀ ਵੀ ਸੰਸਥਾ ਕੋਈ ਪ੍ਰੋਗਰਾਮ ਚਲਾਉਂਦੀ, ਉਹਦੇ ਵਾਸਤੇ ਵੀ ਇਹ ਸਾਰੀ ਜਗ੍ਹਾ ਤੋਂ ਜਾ ਨਹੀਂ ਸਕਦੇ, ਕਰ ਨਹੀਂ ਸਕਦੇ। ਜਿਹੜੇ ਵੀ ਲੋਕ ਇਸ ਕੰਮ ਵਿੱਚ ਸ਼ਾਮਲ ਹੁੰਦੇ ਆ, ਉਹਨਾਂ ਨੂੰ ਵੀ ਇਹ ਸਮਝਣਾ ਚਾਹੀਦਾ ਕਿ ਜਦੋਂ ਵੀ ਕੋਈ ਪ੍ਰੋਗਰਾਮ ਚੱਲਦਾ, ਜਦੋਂ ਇੱਦਾਂ ਦੀਆਂ ਤੁਸੀਂ ਸਰਕਾਰ ਦੇ ਖਿਲਾਫ ਖੜੇ ਹੋਣਾ, ਤੇ ਤੁਹਾਨੂੰ ਤੰਗੀਆਂ ਤਰਛੀਆਂ ਆਉਣਗੀਆਂ ਹੀ, ਔਰ ਉਹਨਾਂ ਨੂੰ ਬਰਦਾਸ਼ਤ ਵੀ ਕਰਨਾ ਚਾਹੀਦਾ। ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਹੈ ਇਹ ਸਾਰੇ ਇਸ਼ੂ ਦੇ ਉੱਤੇ। ਇਜਾਜ਼ਤ ਚਾਹਾਂਗੇ ਜੀ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ, ਖਾਸ ਤੌਰ ਤੇ ਭਾਰਤ ਪਾਕਿਸਤਾਨ ਦੇ ਜਿੱਥੇ ਸਬੰਧ ਜਿਸ ਤਰ੍ਹਾਂ ਦੇ ਰਹੇ ਆ ਪਿੱਛੇ, ਇਸ ਵਕਤ ਜਿਹੜਾ ਘਟਨਾਕ੍ਰਮ ਪੰਜਾਬ ਦੇ ਵਿੱਚ ਚੱਲ ਰਿਹਾ ਉਹਦੇ ਵਿੱਚ ਭਾਰਤ ਦੀ ਹਕੂਮਤ ਵੱਲੋਂ ਸਿੱਧੇ ਤੌਰ ਦੇ ਉੱਤੇ ਜਦੋਂ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਉਹਦੇ ਲਈ ਪਾਕਿਸਤਾਨ ਨੂੰ, ISI ਨੂੰ ਬਲੇਮ ਕਰਦਿਆਂ ਇਸ ਸਾਰੇ ਪਾਰਟ ਨੂੰ, ਸਿੱਖਾਂ ਨੂੰ ਟੈਰਰਿਜ਼ਮ ਦੇ ਨਾਲ ਜੋੜਿਆ ਜਾ ਰਿਹਾ ਹੈ। ਸੋ ਇਸ ਦੇ ਉੱਤੇ ਜਿਹੜਾ ਇੱਕ ਇਨਸਾਈਡ ਜਿਹੜੀ ਇਨਫੋਰਮੇਸ਼ਨ ਕਹਿ ਲਓ ਜਾਂ ਜਿਹੜਾ ਇਹਦੇ ਬਿਹਾਈਂਡ ਜੋ ਚੱਲ ਰਿਹਾ ਹੈ, ਕੀ ਘਟਨਾਕ੍ਰਮ ਹੈ ਇਸ ਵਕਤ ਉਹ ਤੇ ਖਬਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਪਰ ਇਹਦੇ ਪਿੱਛੇ, ਇਸ ਸਕਰੀਨ ਦੇ ਪਿੱਛੇ ਕੀ ਸਾਰਾ ਵਾਪਰ ਰਿਹਾ ਹੈ, ਉਹ ਡਾਕਟਰ ਪ੍ਰਿਤਪਾਲ ਸਿੰਘ ਹੋਰਾਂ ਨਾਲ ਅਸੀਂ ਅੱਜ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਕਰਦੇ ਹਾਂ ਇਹ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਮੈਂ ਬੇਨਤੀ ਜ਼ਰੂਰ ਕਰਨੀ ਚਾਹਾਂਗਾ ਕਿ ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨ ਦੇ ਲਈ ਪਲੈਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨ ਭੇਜਣ ਦੇ ਲਈ TV84 ਦੇ ਨਾਂ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਫਿਰ ਦੱਸਦੇ ਇੱਕ ਵਾਰ www.tv84.tv। ਇੱਥੇ ਹੀ ਵਿਊਅਰਸ ਅੱਜ ਦੇ ਸ਼ੋਅ ਦੇ ਵਿੱਚ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਸੋਮਵਾਰ ਨੂੰ ਅਗਲੇ ਹਫਤੇ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।